पंजाबी रेडियो USA। पंजाबी रेडियो USA। पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਜਿਹੜਾ ਜੀ ਖਬਰ ਤੇ ਨਜ਼ਰ ਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 2092770113 ਦੇ ਉੱਤੇ। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਜਿਹੜਾ ਪੀਜ਼ਾ ਹੈ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਆਓ ਆਪਣੀ ਗੱਲਬਾਤ ਦਾ ਸਿਲਸਿਲਾ ਮਿੰਟੋ ਜੀ ਸ਼ੁਰੂ ਕਰਦੇ ਹਾਂ। ਜਿਹੜੀ ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਕਹਿੰਦੇ ਮੋਦੀ ਸਰਕਾਰ ਖਿਲਾਫ ਪਹਿਲੀ ਵਾਰ ਵਿਰੋਧੀ ਧਿਰ ਲਿਆਏਗੀ ਬੇਭਰੋਸਗੀ ਮਤਾ। ਵਿਰੋਧੀ ਧਿਰ ਦੇ ਭਰੋਸੇ ਦੀ ਤੇ ਛੱਡੋ, ਇੱਥੇ ਜਨਤਾ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਉਹਨਾਂ ਦੇ ਭਰੋਸੇ ਨਾਲ ਐ ਕੀ ਹੋ ਗਿਆ ਜੀ। 15 ਲੱਖ ਦੇਣ ਦਾ ਕਹਿ ਕੇ ਕਹਿੰਦੇ ਕਿ ਪਕੌੜੇ ਤਲੋ, ਲੋਕਾਂ ਨੂੰ ਖਵਾਓ ਤੇ ਨਾਲੇ ਆਪ ਵਧੋ ਫਿਲੋ। ਤਾਂ ਲੋਕੀ ਆਪ ਸੋਚਦੇ ਪਏ ਕਿ ਸਾਡੇ ਭਰੋਸੇ ਦੇ ਨਾਲ ਇਹ ਕਿਸ ਤਰ੍ਹਾਂ ਦੀ ਬੇਭਰੋਸਗੀ ਹੋ ਗਈ ਆ। ਖੈਰ, ਵਿਰੋਧੀ ਧਿਰ ਦਾ ਜਿਹੜਾ ਇਹ ਬੇਭਰੋਸਗੀ ਵਾਲਾ ਮਤਾ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸੈਸ਼ਨ 'ਚ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ, ਪਰ ਉਦੋਂ ਸਰਕਾਰ ਨੇ ਕੋਈ ਲੱਤ ਨਹੀਂ ਲਾਈ, ਭਾਵ ਸਪੀਕਰ ਨੇ ਪ੍ਰਵਾਨ ਨਹੀਂ ਕੀਤਾ। ਤਾਂ ਐਤਕੀ ਪਹਿਲੇ ਦਿਨ ਹੀ ਮਾਨਸੂਨ ਸੈਸ਼ਨ ਦਾ ਜਦੋਂ ਹੀ ਆਗਾਜ਼ ਹੋਇਆ, ਨਾਲ ਦੀ ਨਾਲ ਇਹ ਮਤਾ ਸੀਗਾ ਜਿਹੜਾ ਪ੍ਰਵਾਨ ਹੋ ਗਿਆ। ਪਹਿਲੀ ਗੱਲ ਤੇ ਇਹ ਆ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਸਾਨੂੰ ਕਨਫਿਊਜ਼ ਕਰ ਜਾਂਦੇ ਆ, ਜਿਹੜੇ ਖਾਸ ਤੌਰ ਤੇ ਪਾਰਲੀਮੈਂਟਰੀ ਭਾਸ਼ਾ ਦੇ ਵਿੱਚ ਹੁੰਦੇ ਆ। ਸੋ ਇਹ ਸ਼ਬਦ ਜਿਹੜੇ ਆ ਥੋੜੇ ਜਿਹੇ ਗੁੰਝਲਦਾਰ ਹੁੰਦੇ ਆ, ਪਰ ਸਮਝਣ 'ਚ ਕੋਈ ਮੁਸ਼ਕਲ ਵੀ ਨਹੀਂ ਹੈਗੀ ਐਡੀ ਜੇ ਆਪਾਂ ਸਮਝਣ ਦਾ ਯਤਨ ਕਰੀਏ। ਦੋ ਤਰ੍ਹਾਂ ਦਾ ਮਤਾ ਹੁੰਦਾ, ਇੱਕ ਬੇਭਰੋਸਗੀ ਮਤਾ, ਇੱਕ ਭਰੋਸੇ ਵਾਲਾ ਮਤਾ। ਇੱਥੇ ਇਹ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਬੇਭਰੋਸਗੀ ਦਾ ਮਤਾ ਉਹ ਲਿਆਉਂਦੀ ਆ ਵਿਰੋਧੀ ਧਿਰ। ਵਿਰੋਧੀ ਧਿਰ ਉਦੋਂ ਲਿਆਉਂਦੀ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਜਾਂ ਤੇ ਇਹਨਾਂ ਦੇ ਕੋਲ ਬਹੁਮਤ ਹੈ ਨੀ ਗਾ, ਜਾਂ ਫਿਰ ਉਦੋਂ ਜਦੋਂ ਇਹਨਾਂ ਨੂੰ ਲੱਗਦਾ ਕਿ ਹਾਂ ਭਾਈ ਸਦਨ ਦਾ ਯਕੀਨ ਹੈ ਜਿਹੜਾ ਉਹ ਇਹ ਸਰਕਾਰ ਗਵਾ ਚੁੱਕੀ ਆ। ਇਹਨੂੰ ਕਹਿੰਦੇ ਆ ਬੇਭਰੋਸਗੀ ਦਾ ਮਤਾ, ਕਿ ਸਰਕਾਰ ਆਪਣਾ ਭਰੋਸਾ ਜਿਹੜਾ ਉਹ ਗਵਾ ਚੁੱਕੀ ਆ। ਤੇ ਇੱਕ ਹੁੰਦਾ ਭਰੋਸੇ ਦਾ ਮਤਾ। ਭਰੋਸੇ ਦਾ ਮਤਾ ਹੁੰਦਾ ਜਿੱਦਾਂ ਸਰਕਾਰ ਲਿਆਉਂਦੀ ਆ, ਸਰਕਾਰ ਦਾ ਪ੍ਰਧਾਨ ਮੰਤਰੀ ਹੈ ਚਾਹੇ ਸਰਕਾਰ ਆ, ਉਹ ਲੈ ਕੇ ਆਉਂਦੇ ਆਪਣੇ ਬੰਨਿਓ ਕਿ ਸਾਡੀ ਸਰਕਾਰ ਤੇ ਭਰੋਸਾ ਜਿਹੜਾ ਉਹ ਸੰਸਦ ਦਾ ਬਣਿਆ ਹੋਇਆ, ਭਾਵ ਬਹੁਮਤ ਵੀ ਸਾਡੇ ਕੋਲ ਆ। ਜਿੱਦਾਂ ਅਟਲ ਬਿਹਾਰੀ ਵਾਜਪਾਈ ਦਾ ਤੁਹਾਨੂੰ ਐਪੀਸੋਡ ਯਾਦ ਹੋਣਾ, 1996 'ਚ ਉਹ ਲੈ ਕੇ ਆਏ ਸੀਗੇ, ਪਰ ਲਿਆਉਣ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ। ਫਿਰ 1998 'ਚ ਲੈ ਕੇ ਆਏ ਸੀਗੇ, ਪਰ ਉਹਦੇ 'ਚ ਇੱਕ ਵੋਟ ਤੇ ਹਾਰ ਗਏ ਸੀਗੇ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ VP ਸਿੰਘ ਨਾਲ ਵੀ ਏਦਾਂ ਹੀ ਹੋਇਆ, ਦੇਵ ਗੌੜਾ ਨਾਲ ਵੀ ਹੋਇਆ, ਗੁਜਰਾਤ ਸਰਕਾਰ ਨਾਲ ਵੀ ਹੋਇਆ। ਚੌਧਰੀ ਚਰਨ ਸਿੰਘ ਵੀ 1979 'ਚ ਲੈ ਕੇ ਆਇਆ ਸੀਗਾ, ਪਰ ਸਮਰਥਨ ਨਾ ਜਤਾਉਣ ਕਰਕੇ ਅਸਤੀਫਾ ਦੇ ਗਿਆ ਸੀ। ਖੈਰ, ਇਹ ਹੈ ਬੇਭਰੋਸਗੀ ਮਤਾ ਔਰ ਭਰੋਸੇ ਜਿਹੜਾ ਮਤਾ ਹੈ, ਇਹਨਾਂ ਦੋਵਾਂ ਦੇ ਵਿੱਚ ਅੰਤਰ। ਸੋ ਬੇਭਰੋਸਗੀ ਹੈ ਜਿਹੜੀ ਉਹ ਦੋਵਾਂ ਧਿਰਾਂ ਦੀ ਅਲੱਗ ਅਲੱਗ ਹੈ। ਖੈਰ, ਪਹਿਲੀ ਦਫਾ ਇੰਡੀਆ ਦੇ ਜੇ ਆਪਾਂ ਪੋਲੀਟੀਕਲ ਹਿਸਟਰੀ 'ਚ ਦੇਖੀਏ, ਸਿਆਸੀ ਹਿਸਟਰੀ 'ਚ ਦੇਖੀਏ, ਤੇ 1963 'ਚ ਲਿਆਂਦਾ ਸੀ ਕਿਰਪਲਾਨੀ ਨੇ। ਤਾਂ ਉਹ ਜਿਹੜਾ ਬੇਭਰੋਸਗੀ ਮਤਾ ਸੀਗਾ ਜਵਾਹਰ ਲਾਲ ਨਹਿਰੂ ਦੇ ਖਿਲਾਫ ਸੀਗਾ, ਜਿਹੜਾ 62 ਦੇ ਮੁਕਾਬਲੇ 347 ਵੋਟਾਂ ਨਾਲ ਡਿੱਗ ਪਿਆ ਸੀਗਾ। ਹੁਣ ਇਸ ਬੇਭਰੋਸਗੀ ਮਤੇ ਦਾ ਅਸਰ ਕੀ ਹੋਊਗਾ ਜਿੱਦਾਂ ਪ੍ਰਵਾਨ ਕਰ ਲਿਆ ਗਿਆ? ਸਭ ਤੋਂ ਪਹਿਲਾਂ ਤੇ ਜ਼ਰੂਰੀ ਗੱਲ ਹੁੰਦੀ ਹੈ ਕਿ ਘੱਟੋ ਘੱਟ 50 ਮੈਂਬਰ ਪਾਰਲੀਮੈਂਟ ਤੁਹਾਡੇ ਕੋਲ ਹੋਣੇ ਲਾਜ਼ਮੀ ਹੈ, ਕਿਉਂਕਿ ਕਾਂਗਰਸ ਦੇ ਕੋਲ ਤੇ ਮੇਰੇ ਖਿਆਲ ਦੇ ਨਾਲ 45-46 ਹੈ। ਤਾਂ ਕਾਂਗਰਸ ਜਿਹੜਾ ਅੰਡਰ 50 ਹੈ, ਤਾਂ ਉਹਨਾਂ ਨੇ ਨਾਲ TDP ਵਾਲਿਆਂ ਨੂੰ ਰਲਾ ਲਿਆ।
फिर गिणती की स्पीकर साहिबा ने, तो उन्होंने वो जी गिणती सी ठीक पाई, 50 तो उत्ते पाई, तो ये नाल दी नाल प्रवान कर लिया। ये एक चीज़ होर नोट करियो कि 10 दिन के अंदर अंदर यदा फैसला होना होंदा, यानी चर्चा होनी होंदी आ। तो ये हुण दिन जिहड़ा मुकर्रर किया गया वो शुक्रवार का किया गया, शुक्रवार तक कटी कटा निकल जाना। कहने का भाव है कि फैसला हो जाऊगा कि की सरकार ते भरोसा हैगा, जां ਆਪਾਂ स्पष्ट ते सरल शब्दां च कहिए तां की सरकार दे कोल बहुमत है या उन्हां दे कोल बहुमत नहीं है। तां ये ते मेरे ख्याल दे नाल कदे होना नहीं है, क्योंकि इन्हां दे कोल हाले भी बहुत वड्डा ते मजबूत बहुमत है। पर फिर भी इन्हां नूं और नाल इन्हां दे विरोधियां नूं एक बोलण दा मौका मिलूगा, चर्चा करन दा मौका मिलूगा। सो ये थोड़ी जी सूरत हाल है इस वेले दी कि जिहड़ा बेभरोसगी मता जां बेवसाही मता वो प्रवान कर लिया गया। हुण शुक्रवार इहदे ते चर्चा होगी, सो सारियां दी निगाह रहूगी। उदां इहदे विच मेरे ख्याल दे नाल कुछ भी ऐसा नहीं होएगा जिन्हों आपां चमत्कार कहिए कि चमत्कार होगा तो सरकार उदां ही डिग पऊगी जिद्दां अगे अतीत दे विच डिगी है। उदां एक दिलचस्प तुहानूं होर गल दस देना जांदा कि जवाहर लाल नेहरू के खिलाफ पहली बारी आया सीगा बेभरोसगी मता, तो जिहड़ी इंदिरा गांधी सी उहदे खिलाफ रिकॉर्ड टाइम यानी 15 वारी बेभरोसगी मत आ चुका। जी जी जी। अगली ਆਪਾਂ ਮਿੱਟੂ ਜੀ ਗੱਲ ਕਰਦੇ ਹਾਂ, ਕਹਿੰਦੇ ਨੋਟਬੰਦੀ ਦੇ ਓਵਰਟਾਈਮ ਦੇਣ ਤੋਂ ਮੁੱਕ ਰਿਹਾ ਜਿਹੜਾ ਆ SBI। उधर विंबलडन खत्म होया तो विंबलडन दे विचों भी एक विवाद निकल आया। कहते जी जी उन्होंने उत्थे सफाई कर्मचारियों के नाल उजरत मुकाई हुई सी, तो वो 360 रुपए की गड़बड़ कर ली उन्होंने, तो उधरों भी घोटाला निकला 360 रुपए का। पर देख लो कि यूके है जिहड़ा वो किदां दा घोटाला करदा, घोटालियां दे मामले च उन्हां दी रकम जिहड़ी आ वो हाले साडे तो बहुत पिछे। असीं ते हुण 3000 5000 30,000 70,000 करोड़ नूं भी कुछ घोटाला नहीं समझते। खैर ये जिहड़े बैंक आ, बैंकां दे नाल जो घोटाले जो गड़बड़ियां होईयां वो तुहानूं सारिआं नूं पता ही है कि बैंकां दा इत्थे हाल की होया। रहिंदी कसर जिहड़ी सी वो नोटबंदी ने कढ दित्ती। नोटबंदी का भी तुहानूं पता ही है कि इहो ਜਿਹੇ ਬੰਦਿਆਂ ने फैसला लिया जिन्हां बारे आपां कह सकते हैं कि जिन्हां कदे अंब दा चार नहीं सी पाया ते वो गलकंद बनाउण तुर गए। सो खैर इस तो बाद जो नोटबंदी का वक्त है, तुहानूं याद होना कि बहुत वड्डी एक भीड़ बन गई सी मुल्क ते, भीड़ ही पाती सी इन्हां ने। तो उस सूरत दे विच होया की सीगा कि जिहड़े बैंक कर्मचारी है लोकां लई ते एक नवां फ्रंट खोल ही दिता गया सीगा कि तुसीं इत्थे बैठे ही पीजे वाले नूं फोन कर दिओ, कोई डिलीवरी लाइन च ही आके कर देवे। बल्कि जिहड़े बैंक कर्मचारी सीगे उन्हां नूं भी एक इहो जिहे कम्मे ला दिता सीगा जिहदे विच उन्हां दा जिहड़ा ड्यूटी वाला टाइम सी उस तों जुदा, उस तों वखरा एक टाइम उन्हां नूं फिर अपनी ड्यूटी ते लाउणा पैंदा सी। भाव 3 तो 8 घंटे तक उन्हां ने एक्सट्रा काम कीता, जिन्हों ओवर टाइम आपां कहने आ। तो होया कि उस ओवर टाइम की अदायगी की गई सी, भाव जिद्दां तुहाडे मुल्कां च इत्थे चलदा ओवर टाइम, तो वो उजरत दे दी गई कि जिहड़ा जिहड़ा तुसीं ओवर टाइम लाया आ चुको तुहाडा मेहनताना। पर होया कि हुण इन्हां ने बहुत सारे बैंक कर्मचारी जिन्हां दी गिणती मेरे ख्याल दे नाल हज़ारां च होगी, तो उन्हां नूं कहता कि जिहड़ा तुहानूं ओवर टाइम दिता गया वो इदां करो कि सज्जे हत्थ नाल लिया सी खब्बे हत्थ नाल मोड़ दिओ, सानूं वापस कर दिओ। तो हुण जिहड़े वो बैंक कर्मचारी आ वो ते मारदे पे, वो कहिंदे आ कि पैसा जेब च आया तो समझो अगे किसी जेब दे विच गया, हुण असीं कित्थों मोड़ीए। और एक डी ना इंसाफी है, असीं काम कीता। तो इहदे पिछे हुण SBI की तर्क दे रहा, वैसे SBI दा फंडा सारा। तो SBI कहंदा कि देखो जिस समय ओवर टाइम तुसीं लाया सीगा तो उस समय ते वख-वख बैंक सीगे। तुहाडी जानकारी लिए मैं दस देवां कि SBI दे विच कुछ बैंकां दा रलेवा हो गया सीगा, जिद्दां स्टेट बैंक ऑफ बीकानेर एंड जयपुर, स्टेट बैंक ऑफ हैदराबाद, स्टेट बैंक ऑफ मैसूर, स्टेट बैंक ऑफ पटियाला, स्टेट बैंक ऑफ त्रावणकोर। ये सारे बैंक जिहड़े सीगे वो मर्ज हो गए सी जाके SBI दे विच। ये भी एक फंडा सीगा कि बैंकां दी हालत जिहड़ी आ वो थोड़ी मजबूत कीती जावे, क्योंकि मजबूर कर दित्ती सी हालत, तो फिर मजबूर तो इन्हां ने मजबूत करने वास्ते फैसला लिया सीगा। तो वो SBI हुण तर्क दिंदा पिया कि उस समय जदों तुसीं ओवर टाइम लाया सीगा तुसीं इन्हां बैंकां दे विच काम करदे सी, तां इन्हां तो लवो। हुण वो कहंदे कि ये तां बैंक ही नहीं रहे, असीं कित्थों लईए। सो इत्थे पेट फस गया
ਮਜਬੂਰ ਹੋਏ ਪਏ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਜੇ ਓਵਰ ਟਾਈਮ ਦੀ ਆਪਾਂ ਗੱਲ ਕਰੀਏ, ਇੱਕ ਮਿਹਨਤ ਆ, ਤਾਂ ਮਿਹਨਤਾਨਾ ਤੇ ਮਿਲਣਾ ਚਾਹੀਦਾ, ਚਾਹੇ ਕੋਈ ਵੀ ਦੇਵੇ। ਇਹਦਾ ਰਸਤਾ ਹੁਣ RBI ਨੂੰ ਕੱਢਣਾ ਚਾਹੀਦਾ, ਜਾਂ ਜੋ ਸਾਡੀ ਫਾਈਨੈਂਸ ਮਿਨਿਸਟਰੀ ਆ ਉਹਨਾਂ ਕਿਸੇ ਨਾ ਕਿਸੇ ਨੂੰ ਤਾਂ ਕੱਢਣਾ ਚਾਹੀਦਾ, ਕਿਉਂਕਿ ਉਹ ਭੀਖ ਤੇ ਮੰਗਣ ਨਹੀਂ ਡਏ। ਉਹਨਾਂ ਨੇ ਭੀਖ ਤਾਂ ਲਈ ਨਹੀਂ, ਉਹਨਾਂ ਨੇ ਆਪਣੇ ਕੰਮ ਦਾ ਮਿਹਨਤਾਨਾ ਲਿਆ। ਸੋ ਇਹ ਮਿਹਨਤਾਨਾ ਉਹਨਾਂ ਨੂੰ ਦੇ ਕੇ ਵਾਪਸ ਲਿਆ ਜਾਣਾ, ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਜੀ ਗੱਲ ਆ। ਤੇ ਜੇ ਇਸ ਤਰ੍ਹਾਂ ਗਰੀਬ ਮਾਰ ਕਰੋਗੇ ਤੇ ਫਿਰ ਤੇ ਭਾਈ ਬਦਦੁਆ ਨਿਕਲੇਗੀ ਕਿਸੇ ਮਜ਼ਦੂਰ ਦਾ, ਕਿਸੇ ਕਰਮਚਾਰੀ ਦਾ। ਜੇ ਤੁਸੀਂ ਇਸ ਤਰ੍ਹਾਂ ਮਿਹਨਤਾਨਾ ਕੁੱਟੋਗੇ ਤੇ ਅਗਲਾ ਫਿਰ ਬਦਦੁਆ ਹੀ ਦੇਊਗਾ, ਹੋਰ ਕੀ ਕਰ ਸਕਦਾ। ਉਹ ਇੱਥੇ ਬਦਦੁਆ ਵਾਲੇ ਤੇ ਇਹੋ ਜਿਹੇ ਵੀ ਆ। ਉਹ ਇੱਕ ਨੇ ਗੀਤ ਹੀ ਲਿਖ ਦਿੱਤਾ ਸੀ, ਰੱਬ ਕਰੇ ਪੇਪਰਾਂ 'ਚੋਂ ਫੇਲ ਹੋ ਜਾਵੇ, ਦਿਲ ਤੋੜਨ ਵਾਲੀ ਨਹੀਂ ਕहीं ਜੇਲ ਹੋ ਜਾਵੇ। ਇਹ ਕਹਿਣਗੇ ਕਿ ਮਨਜ਼ੂਰ ਹੈ ਦੁਆ ਰੱਬ ਦੇ ਦਰਬਾਰ ਹੋ ਜਾਵੇ, ਕੋਈ ਨੀਰਵ ਮੋਦੀ ਜਾਂ ਤੁਹਾਡੇ ਵੀ ਪੈਸੇ ਲੈ ਕੇ ਫਰਾਰ ਹੋ ਜਾਵੇ, ਫਿਰ SBI ਨੂੰ ਬਦਦੁਆ ਹੀ ਦੇਣਗੇ ਕਿ ਤੁਹਾਨੂੰ ਨੀਰਵ ਮੋਦੀ ਟੱਕਰ ਪਵੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਬੈਂਕਾਂ ਨਾਲ ਹੀ ਜੁੜੀ ਗੱਲ ਆ। ਬੈਂਕਾਂ ਨੂੰ ਕਹਿੰਦੇ ਸਾਹ ਦਿਵਾਉਣ ਲਈ ਸਰਕਾਰ ਦੇਵੇਗੀ ਪੈਸਾ। ਦੇਖੋ, ਇਹਨਾਂ ਨੇ ਪਿਛਲੇ ਸਾਲ ਫੈਸਲਾ ਕੀਤਾ ਸੀਗਾ। ਵੈਸੇ ਬੈਂਕਿੰਗ ਸੈਕਟਰ ਦੇ ਨਾਲ ਜੁੜੀਆਂ ਗੱਲਾਂ ਜੇ ਚੱਲਦੀਆਂ ਪਈਆਂ, ਤੇ ਮੈਂ ਤੁਹਾਨੂੰ ਇੱਕ ਹੋਰ ਵੱਡੀ ਖਬਰ ਸੁਣਾ ਦਿੰਦਾ ਕਿ ਜਿਹੜਾ ਇੱਕ ਬਹੁਤ ਵੱਡਾ ਰੌਲਾ ਪਿਆ ਸੀ, ਜਿਹਦੇ ਤੋਂ NRI ਵੀ ਘਬਰਾਏ ਹੋਏ ਸੀ, ਯਾਨੀ FRDI ਬਿੱਲ ਜਿਹਨੂੰ ਆਪਾਂ ਕਹਿ ਦਿੰਦੇ ਸਾਂ। ਤਾਂ ਉਹ ਬਿੱਲ ਜਿਹਦੇ 'ਚ ਬੇਲ ਇਨ ਹੁੰਦਾ, ਤੁਹਾਡੇ ਇਧਰ ਸ਼ਬਦ ਉਹ ਬਹੁਤ ਜ਼ਿਆਦਾ ਪ੍ਰਚਲਨ ਹੋਏਗਾ, ਬੇਲ ਇਨ ਬੇਲ ਆਊਟ। ਤਾਂ ਉਹ ਜਿਹੜਾ ਕਾਨੂੰਨ ਇਹ ਲੈ ਕੇ ਆ ਰਹੇ ਸੀਗੇ ਕਿ ਕਿਸੇ ਵੀ ਵਕਤ ਜੇ ਮੰਨ ਲਓ ਬੈਂਕ ਦਾ ਦਿਵਾਲਾ ਨਿਕਲਦਾ, ਤਾਂ ਜਿਹੜੀ ਤੁਹਾਡੀ ਪੂੰਜੀ ਡਿਪੋਜ਼ਿਟ ਕੀਤੀ ਹੋਈ ਆ, ਤਾਂ ਉਹਦੇ ਵਿੱਚੋਂ 1 ਲੱਖ ਰੁਪਈਆ ਛੱਡ ਕੇ ਬਾਕੀ ਦੀ ਸਾਰੀ ਰਕਮ ਜਿਹੜੀ ਆ ਉਹ ਬੈਂਕ ਆਪਣੇ ਪੱਧਰ ਤੇ ਤੁਹਾਨੂੰ ਬਿਨਾਂ ਸੂਚਿਤ ਕੀਤੇ ਵਰਤ ਸਕਦਾ ਉਸ ਕਾਨੂੰਨ ਦੇ ਮੁਤਾਬਕ। ਤਾਂ ਉਹ ਕਾਨੂੰਨ ਜਿਹੜਾ ਇਹਨਾਂ ਨੇ ਬਿੱਲ ਪਾਸ ਕਰਕੇ ਬਣਾਉਣਾ ਸੀਗਾ, ਉਹਦੇ ਤੋਂ ਅੱਜ ਇਹ ਪਿਛਲਖੁਰੀ ਹੋ ਗਏ ਆ। ਭਾਵ ਇਹ ਆ ਕਿ ਜਨਤਾ ਦੇ ਵਿਰੋਧ ਤੋਂ ਬਾਅਦ, ਬਹੁਤ ਵੱਡੀ ਆਲੋਚਨਾ ਤੋਂ ਬਾਅਦ ਇਹਨਾਂ ਨੇ ਉਹ FRDI ਬਿੱਲ ਸੀਗਾ ਜਿਹੜਾ ਉਹ ਪੇਸ਼ ਕਰਨ ਤੋਂ ਪਿੱਛੇ ਪੈਰ ਖਿੱਚ ਲਿਆ। ਇੱਕ ਵੱਡੀ ਖਬਰ ਹੈ, ਲੋਕਾਂ ਲਈ ਇੱਕ ਰਾਹਤ ਵਾਲੀ ਖਬਰ ਆ। ਤਾਂ ਦੂਜੀ ਚੀਜ਼ ਜਿਹੜੀ ਹੈ ਉਹਦੇ ਵਿੱਚ ਹੁਣ ਆ ਜਿਹੜੀ ਤੁਸੀਂ ਗੱਲ ਕੀਤੀ ਆ, ਇਹਨੂੰ ਕਹਿ ਦਿੰਦੇ ਆ ਕਿ ਇੰਜੈਕਟ ਕਰਨਾ, ਪੈਸਾ ਇੰਜੈਕਟ ਕਰਨਾ, ਪੂੰਜੀ ਇੰਜੈਕਟ ਕਰਨੀ। ਭਾਵੇਂ ਆ ਕਿ ਇੱਕ ਬੰਦਾ ਜਿਹੜਾ ਉਹਦਾ ਸਾਰਾ ਖੂਨ ਇਹਨਾਂ ਨੇ ਕੱਢ ਲਿਆ। ਕਹਿਣ ਦਾ ਮਤਲਬ ਇਹ ਆ ਕਿ ਇੱਕ ਬਾਡੀ ਦੇ ਵਿੱਚੋਂ ਇਹਨਾਂ ਨੇ ਸਾਰੀ ਰਕਤ ਜਿਹੜੀ ਆ ਉਹ ਬੋਤਲਾਂ ਭਰ ਕੇ ਖਿੱਚਦੀ। ਹੁਣ ਕੀ ਕਰਦੇ ਪਏ ਆ ਕਿ ਬਹੁਤ ਸਾਰੇ ਬੰਦਿਆਂ ਦੇ ਜਿਸਮਾਂ ਚੋਂ ਭਰ ਕੇ ਸਰਿੰਜਾ ਖੂਨ ਜੋੜ ਕੇ ਉਹਨਾਂ ਨੂੰ ਇੰਜੈਕਟ ਕਰਦੇ ਪਏ ਉਸ ਬੋਡੀ ਚੋਂ, ਜਿਹਦੇ ਚੋਂ ਖੂਨ ਕੱਢ ਲਿਆ ਭਾਵ ਬੈਂਕ। ਇਹ ਕੀ ਖੇਡ ਆ ਤੁਸੀਂ ਸਮਝ ਗਏ ਹੋਵੋਗੇ ਕਿ ਇੰਡੀਆ ਦੇ ਬੈਂਕਾਂ ਨੂੰ ਕਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਕੋਲ ਇਹਨਾਂ ਨੇ ਜਾ ਕੇ ਲੁਟਾਇਆ। ਉਹਦੀ ਇੱਕ ਪ੍ਰਤੱਖ ਰੂਪ ਦੇ ਵਿੱਚ ਉਦਾਹਰਨ ਆ ਕਿ ਹੁਣ ਇੱਕ ਅੰਦਾਜ਼ਾ ਲਾਇਆ ਗਿਆ ਕਿ ਜਿਹੜਾ ਅਗਲਾ ਸਾਡਾ ਵਿੱਤੀ ਸਾਲ ਹੋਊਗਾ, ਉਦੋਂ ਤੱਕ ਬੈਂਕਾਂ ਦਾ NPA ਭਾਵ ਡੁੱਬੇ ਖਾਤਿਆਂ ਦਾ ਪੈਸਾ ਜਿਹੜਾ ਉਹ 11 ਲੱਖ ਕਰੋੜ ਤੱਕ ਪਹੁੰਚ ਜੂ। ਤਾਂ 11 ਲੱਖ ਕਰੋੜ ਦੀ ਜਿਹੜੀ ਡੁੱਬੀ ਰਕਮ ਆ, ਉਹਦੇ ਵਿੱਚ ਬਹੁਤਾ ਪੈਸਾ ਹੈ ਜਿਹੜਾ ਉਹ ਹੈਗਾ ਸਰਕਾਰੀ ਬੈਂਕਾਂ ਦਾ। ਕਿਉਂਕਿ ਸਰਕਾਰੀ ਬੈਂਕ ਜਿਹੜੇ ਕੇ ਆਉਂਦੇ ਆ ਨਾ, ਚਾਹੇ ਉਹ ਨੀਰਵ ਮੋਦੀ ਹੋਵੇ, ਚਾਹੇ ਨਰਿੰਦਰ ਮੋਦੀ ਹੋਵੇ, ਕੋਈ ਵੀ ਮੋਦੀ ਹੋਵੇ, ਕੋਈ ਵੀ ਹੋਵੇ, ਬਹੁਤਾ ਗੁੱਸਾ ਜਿਹੜਾ ਉਹ ਲੈਂਦਾ ਜਾ ਕੇ ਸਰਕਾਰੀ ਬੈਂਕਾਂ ਤੇ। ਤਾਂ ਸਰਕਾਰੀ ਬੈਂਕ ਜਿਹੜੇ ਲੁੱਟੇ ਪੁੱਟੇ ਪਏ, ਇਹਨਾਂ ਨੇ ਫਿਰ ਫੈਸਲਾ ਕੀਤਾ ਸੀਗਾ ਕਿ ਦੇਖੋ ਜੇ ਬੈਂਕ ਬਚਾਉਣੇ ਆ ਤਾਂ ਸਾਨੂੰ ਪੂੰਜੀ ਇੰਜੈਕਟ ਕਰਨੀ ਪਊਗੀ। ਤਾਂ ਫੈਸਲਾ ਹੋਇਆ ਸੀਗਾ ਕਿ 2,11,000 ਕਰੋੜ ਰੁਪਈਆ ਜਿਹੜਾ ਉਹ ਇੰਜੈਕਟ ਕੀਤਾ ਜਾਊਗਾ। ਤਾਂ ਇੰਜੈਕਟ ਇਸ ਤਰੀਕੇ ਨਾਲ ਕੀਤਾ ਜਾਊਗਾ ਕਿ ਜਿੱਦਾਂ ਉਹਦੇ ਵਿੱਚੋਂ 1,35,000 ਕਰੋੜ ਰੁਪਈਆ ਦਾ ਜਿਹੜਾ ਹੈ ਉਹ ਪੂੰਜੀਕਰਨ ਉਹ ਹੋਊਗਾ ਬੌਂਡ ਦੇ ਜ਼ਰੀਏ, ਔਰ ਦੂਸਰਾ ਜਿਹੜਾ ਪੈਸਾ 58,000 ਕਰੋੜ ਰੁਪਈਆ ਉਹ ਬਾਜ਼ਾਰ ਤੋਂ ਜੁਟਾਇਆ ਜਾਊਗਾ। ਤਾਂ ਹੁਣ ਇਹਨਾਂ ਨੇ ਕਿਸ਼ਤਾਂ 'ਚ ਇਹ ਪੈਸਾ ਜਿਹੜਾ ਉਹ ਬੈਂਕਾਂ ਨੂੰ ਇੰਜੈਕਟ ਕਰਨਾ ਸ਼ੁਰੂ ਕਰ ਦਿੱਤਾ। ਤੇ ਕੱਲ ਦੱਸਦੇ ਆ ਕਿ 11,336 ਕਰੋੜ ਰੁਪਈਆ ਇਹਨਾਂ ਨੇ ਹੋਰ ਬੈਂਕਾਂ ਨੂੰ ਇੰਜੈਕਟ ਕੀਤਾ। ਉਹਦੇ ਵਿੱਚ ਸਭ ਤੋਂ ਵੱਡਾ ਤੇ ਉਹੀ ਜਿਹੜਾ ਵਾਰ-ਵਾਰ ਆਪਾਂ ਜ਼ਿਕਰ ਕਰਦੇ ਪਏ ਨੀਰਵ ਮੋਦੀ, ਜਿਹੜਾ ਉਹ ਹੱਥ ਲਾ ਕੇ ਗਿਆ ਬੈਂਕ ਨੂੰ, PNB ਨੂੰ, ਤਾਂ ਉਹਨੂੰ ਸਭ ਤੋਂ ਜ਼ਿਆਦਾ 2,816 ਕਰੋੜ ਰੁਪਈਆ ਇਹਨਾਂ ਨੇ ਦੇਣਾ। ਸੋ ਇਹ ਸੂਰਤ ਹਾਲ ਆ ਕਿ ਇੱਕ ਪਾਸੇ ਇਹ ਪੈਸਾ ਜਿਹੜਾ ਉਹ ਲੁੱਟਿਆ ਜਾ ਰਿਹਾ ਬੈਂਕਾਂ ਦੇ ਵਿੱਚੋਂ, ਫਰਾਡ ਕੀਤੇ ਜਾ ਰਹੇ ਆ, NPA ਜਿਹੜੇ ਉਹ ਲਗਾਤਾਰ ਵੱਧਦੇ ਪਿਆ, ਦੂਸਰੇ ਪਾਸੇ ਟੈਕਸ ਪੇਅਰਸ ਦੀਆਂ ਜੇਬਾਂ ਚੋਂ ਕਢਾ ਕੇ ਪੈਸਾ ਜਿਹੜਾ ਉਹ ਦਿੱਤਾ ਜਾ ਰਿਹਾ। ਸੋ ਹਾਲ ਬਹੁਤ ਬੁਰਾ ਹੋਇਆ ਪਿਆ। ਇਹਨਾਂ ਨੇ ਇੱਕੋ ਹੀ ਰਾਹ ਲੱਭਿਆ ਕਿ ਬੈਂਕਾਂ ਨੂੰ ਅੱਗੇ ਕਰ ਦਿਓ ਜਦੋਂ ਕਿਸੇ ਨੂੰ ਦੇਣਾ, ਤੇ ਜਦੋਂ ਬੈਂਕਾਂ ਨੂੰ ਜ਼ਰੂਰਤ ਪਵੇ ਉਦੋਂ ਲੋਕਾਂ ਤੋਂ ਕੱਢ ਲਓ। ਸੋ ਖਜੂਰਾਂ ਦੀ ਸ਼ੀਰ ਨਹੀਂ ਬਣੇ ਬਣਾਏ ਗਰਾ, ਉਹ ਕਹਿੰਦੇ ਹੁੰਦੇ ਆ ਨਾ ਆਪਣੇ ਮਾਂ ਦਾ। ਇਹਨਾਂ ਨੇ ਸੌਖਾ ਕੰਮ ਲੱਭ ਲਿਆ, ਬਸ ਟੈਕਸ ਪੇਅਰਸ ਤੇ ਬੋਝ ਪਾ ਦਿਓ ਔਰ ਜਿਹੜਾ ਪੈਸਾ ਉਹ ਆਪਣੇ ਚਹੇਤਿਆਂ ਨੂੰ ਦੇ ਦਿਓ।
ਜੀ ਜੀ। ਅਗਲੀ ਜਿਹੜੀ ਖਬਰ ਗੱਲ ਕਰਦੇ ਹਾਂ, ਕਹਿੰਦੇ ਕਿਸਾਨਾਂ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ। ਦੇਖੋ ਕਿਸਾਨਾਂ ਦੀ ਜਿਹੜੀ ਇਹ ਜ਼ਮੀਨ ਦੀ ਕੁਰਕੀ ਦੀ ਖਬਰ ਆਈ ਆ ਜੀ, ਇਹਨੇ ਅੱਜ ਨਰਿੰਦਰ ਮੋਦੀ ਵਾਂਗੂ ਜਿਵੇਂ ਉਹ ਲੋਕ ਨਿਰਾਸ਼ ਕੀਤੇ ਆ ਨਾ ਭਰੋਸੇ ਤੋਂ, ਆਪਾਂ ਗੱਲ ਕਰਦੇ ਪਏ ਸਾਂ, ਤਾਂ ਉਹਦਾ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਤੋਂ ਵੀ ਨਿਰਾਸ਼ ਕਰ ਦਿੱਤੇ। ਕਿਉਂਕਿ ਇਹਨਾਂ ਨੇ ਤੇ ਨਾਰਾ ਹੀ ਇਹ ਦਿੱਤਾ ਸੀਗਾ ਨਾ ਕਿ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਫਸਲ ਦੀ ਪੂਰੀ ਰਕਮ ਕੇਂਦਰ ਵਾਲਿਆਂ ਨੇ ਨਹੀਂ ਦਿੱਤੀ, ਕਰਜ਼ਾ ਤੇ ਕੁਰਕੀ ਪੂਰੀ ਤਰ੍ਹਾਂ ਇਹਨਾਂ ਨੇ ਖਤਮ ਨਹੀਂ ਕੀਤੀ। ਤਾਂ ਨਰਿੰਦਰ ਮੋਦੀ ਦੇ ਜਿੱਦਾਂ ਜੁਮਲਿਆਂ 'ਚ ਅੜ ਗਏ ਸੀਗੇ ਲੋਕੀ, ਉਦਾਂ ਹੀ ਕੈਪਟਨ ਅਮਰਿੰਦਰ ਸਿੰਘ ਦੀਆਂ ਇਹਨਾਂ ਲਿਫਾਫੇਬਾਜ਼ੀਆਂ 'ਚ ਕਿਤੇ ਨਾ ਕਿਤੇ ਉਲਝੇ ਹਨ। ਸੋ ਹੁਣ ਇਹ ਜਿਹੜੀ ਅੱਜ ਖਬਰ ਆਈ ਹੈ, ਇਹਨੇ ਹਿਲਾ ਕੇ ਰੱਖ ਦਿੱਤਾ, ਕਿਉਂਕਿ ਖੇਤੀਬਾੜੀ ਵਿਕਾਸ ਬੈਂਕ, ਜਿਹਨੂੰ ਆਪਾਂ ਫੁੱਲ ਫਾਰਮ ਦੇ ਵਿੱਚ PAD ਵੀ ਕਹਿੰਦੇ ਹਾਂ, ਵੈਸੇ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਹੈ ਸ਼ਾਇਦ, ਤਾਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ 12,625 ਡਿਫਾਲਟਰ ਕਿਸਾਨਾਂ ਦੀ ਅਸੀਂ ਸੂਚੀ ਤਿਆਰ ਕਰ ਲਈ ਆ, ਜਿਨ੍ਹਾਂ ਦੀ ਜ਼ਮੀਨ ਨਿਲਾਮ ਕਰਕੇ ਅਸੀਂ ਆਪਣੇ ਪੈਸੇ ਜਿਹੜੇ ਵਸੂਲ ਕਰਾਂਗੇ। ਇਸ ਤੋਂ ਇਲਾਵਾ ਇਹ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ 19,000 ਕਿਸਾਨ ਹੋ ਰਿਹਾ ਜਿਨ੍ਹਾਂ ਨੂੰ ਅਸੀਂ ਅਦਾਲਤ 'ਚ ਲਿਜਾ ਰਹੇ ਹਾਂ, ਭਾਵ ਉਹਨਾਂ ਦੀ ਵੀ ਕੁਰਕੀ ਹੈ ਜਿਹੜੀ ਉਹ ਜਲਦ ਕਰਵਾ ਦਿੱਤੀ ਜਾਊਗੀ। 342 ਕਰੋੜ ਰੁਪਏ ਦਾ ਇਹ ਇਹਨਾਂ ਨੇ ਟੀਚਾ ਰੱਖਿਆ ਸੀਗਾ ਕਿ 19,000 ਕਿਸਾਨਾਂ ਤੋਂ ਉਹ ਅਸੀਂ ਵਸੂਲ ਕਰਾਂਗੇ। ਜਦੋਂ ਏਦਾਂ ਦੀ ਸੂਚੀ ਬਣ ਗਈ, ਵੈਸੇ ਅਧਿਕਾਰਤ ਤੌਰ ਤੇ ਹਾਲੇ 6 ਜ਼ਿਲ੍ਹਿਆਂ ਦਾ ਹੀ ਇਹਨਾਂ ਨੇ ਦੱਸਿਆ ਜਿਹੜਾ ਇਹ 12,000 ਕਿਸਾਨਾਂ ਵਾਲਾ, ਤਾਂ ਇਹਦੇ ਵਿੱਚ ਪਟਿਆਲਾ ਦੇ 46,033 ਕਿਸਾਨ, ਰੋਪੜ ਦੇ 3,116 ਕਿਸਾਨ, ਸੰਗਰੂਰ ਦੇ 1,998 ਕਿਸਾਨ, ਲੁਧਿਆਣਾ ਦੇ 1,271 ਕਿਸਾਨ, ਬਰਨਾਲਾ ਦੇ 918 ਕਿਸਾਨ, ਫਤਿਹਗੜ੍ਹ ਸਾਹਿਬ ਦੇ 799 ਕਿਸਾਨ। ਸੋ ਇਸ ਤਰ੍ਹਾਂ ਇਹਨਾਂ ਨੇ ਇੱਕ ਸੂਚੀ ਜਾਰੀ ਕਰ ਦਿੱਤੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇੰਨੇ ਕਿਸਾਨਾਂ ਦੀਆਂ ਅਸੀਂ ਜ਼ਮੀਨਾਂ ਜਿਹੜੀਆਂ ਕੁਰਕ ਕਰਕੇ ਆਪਣੀ ਜਿਹੜੀ ਕਰਜ਼ੇ ਦੀ ਰਕਮ ਆ ਉਹ ਵਸੂਲ ਕਰਾਂਗੇ। ਤਾਂ ਇਸ ਤੋਂ ਬਾਅਦ ਹਾਹਾਕਾਰ ਮੱਚ ਗਈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਮੋਰਚੇ ਲਾਵਾਂਗੇ, ਅਕਾਲੀ ਕਹਿੰਦੇ ਕਿ ਇਹ ਅਣਮਨੁੱਖੀ ਗੱਲ ਤੇ ਅਸੀਂ ਹੋਣ ਨਹੀਂ ਦੇਣੀ, ਭਾਵੇਂ ਕਿਸਾਨਾਂ ਦੀ ਥਾਂ ਤੇ ਜੇਲ੍ਹਾਂ 'ਚ ਸਾਨੂੰ ਬੈਠਣਾ ਪਵੇ। ਫਿਰ ਚੌਂ ਪਾਸਿਓਂ ਦਬਾਅ ਪੈ ਗਿਆ ਕਿ ਕਰਨ ਕੀ ਜਾ ਰਹੇ ਹੋ ਤੁਸੀਂ। ਤਾਂ ਜਦੋਂ ਹੁਣ ਤੁਸੀਂ ਗੱਲ ਛੇੜੀ ਆ, ਠੀਕ ਉਸ ਵੇਲੇ ਸੱਜੇ ਪਾਸੇ ਟੈਲੀਵਿਜ਼ਨ ਸਕਰੀਨ ਤੇ ਮੇਰੇ ਇੱਕ ਖਬਰ ਫਲੈਸ਼ ਹੋਣ ਰਹੀ ਆ ਕਿ ਸਰਕਾਰ ਨੇ, ਆ ਦੇਖ ਲਓ ਹੁਣ ਸਮਾਂ ਕਿੰਨਾ ਹੋ ਗਿਆ ਇੰਡੀਆ ਦੇ ਵਿੱਚ, ਲਗਭਗ 10:30, ਤਾਂ ਦੇਰ ਰਾਤ ਸਰਕਾਰ ਨੇ ਫੈਸਲਾ ਕੀਤਾ ਕਿ ਏਦਾਂ ਨਹੀਂ ਕੀਤਾ ਜਾਊਗਾ। ਸੋ ਇਹਨਾਂ ਨੇ ਪੈਰ ਵਾਪਸ ਖਿੱਚ ਲਿਆ, ਫਿਰ ਪਿੱਛੇ ਖਿੱਚ ਲਿਆ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਊਗਾ। ਕਿਸਾਨਾਂ ਦੀ ਫਸਲ ਹੈ ਜਿਹੜੀ, ਜਾਂ ਕਿਸਾਨਾਂ ਦੀ ਜਿਹੜੀ ਇਹ ਜ਼ਮੀਨ ਆ, ਉਹ ਕੁਰਕ ਨਹੀਂ ਕੀਤੀ ਜਾਊਗੀ। ਸੋ ਇਹ ਫੈਸਲਾ ਜਿਹੜਾ ਸਰਕਾਰ ਨੂੰ ਬਦਲਣਾ ਪਿਆ, ਪਰ ਇਹ ਬਦਲਣਾ ਤਾਂ ਪਿਆ ਕਿਉਂਕਿ ਪੰਜਾਬ ਦੇ ਵਿੱਚ ਹਾਹਾਕਾਰ ਮਚ ਗਈ। ਕਿਉਂਕਿ ਛੋਟੇ ਕਿਸਾਨ ਆ ਨਾ, ਬਹੁਤੇ ਵੱਡੇ ਕਿਸਾਨ ਆ ਜਿਹੜੇ, ਉਹ ਤੇ ਤੁਹਾਨੂੰ ਪਤਾ ਜਿਹਦੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਵਰਗੇ ਆ, ਉਹ ਬੈਂਕ ਡਿਫਾਲਟਰ ਜੇ ਹੈਗੇ ਤੇ ਉਹਨਾਂ ਦਾ ਕਿੰਨਾ ਸਰਮਾਇਆ, ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਹੋਰ ਕਿੰਨੇ ਵਸੀਲੇ, ਕਿਸੇ ਦਾ ਪੰਪ ਚੱਲਦਾ, ਕਿਸੇ ਦਾ ਢਾਬਾ ਚੱਲਦਾ, ਕਿਸੇ ਦਾ ਸ਼ੈਲਰ ਚੱਲਦਾ। ਤੇ ਜਿਹੜੇ ਨਿੱਕੇ ਕਿਸਾਨ ਆ, ਜੇ ਉਹਨਾਂ ਦੇ ਕੋਲ ਉਹਨਾਂ ਦਾ ਆਰਥਿਕ ਵਸੀਲਾ ਭਾਵ ਕੋਈ 2 ਏਕੜ 4 ਏਕੜ ਜ਼ਮੀਨ ਹੈ ਜਿਹੜੀ, ਉਹ ਵੀ ਖੋਲੋਗੇ ਤੇ ਫਿਰ ਕਿਸਾਨ ਜਾਊਗਾ ਕਿੱਥੇ? ਜੇ ਉਹਦੇ ਕੋਲੋਂ ਉਹਦੀ, ਜੇ ਤੁਸੀਂ ਸੁਪਨਿਆਂ ਦੀ ਜਿਹੜੀ ਸਾਰੀ ਪੂੰਜੀ ਉਹਦਾ ਸੰਸਾਰ ਹੀ ਖੋਲੋਗੇ ਤੇ ਕਿਸਾਨ ਜਾਊਗਾ ਕਿੱਥੇ ਬੇਰੰਗ ਹੋ ਕੇ? ਮੇਰੇ ਖਿਆਲ ਦੇ ਨਾਲ ਏਦਾਂ ਕਦੇ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਬੈਂਕਾਂ ਨੂੰ ਏਦਾਂ ਇੰਜੈਕਟ ਕਰੀ ਜਾਂਦੇ ਹੋ ਤੇ ਥੋੜਾ ਜਿਹਾ ਕਿਸਾਨ ਦੇ ਵਿੱਚ ਵੀ ਸਾਹ ਪਾ ਦਿਓ। ਹਾਲਾਂਕਿ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਬੈਂਕ ਜਿਹੜੇ ਆ ਉਹ ਇਸ ਤਰ੍ਹਾਂ ਹੀ ਚੱਲਦੇ ਆ, ਜੇ ਲੈ ਕੇ ਤੇ ਕਿਸਾਨ ਮੋੜਨਗੇ ਨਹੀਂ। ਸਰਕਾਰ ਜਾਂ ਸਿਆਸਤਦਾਨ ਇਹ ਲਾਰੇ ਲਾਉਂਦੇ ਰਹਿਣਗੇ ਕਿ ਮਾਫ਼ ਕਰ ਦਿਆਂਗੇ। ਜੇ ਏਦਾਂ ਕੰਮ ਚੱਲੂਗਾ ਬੈਂਕਾਂ ਦਾ ਭੱਠਾ ਬਹਿ ਜਾਣਾ। ਪਰ ਇਹਦੇ ਵਿੱਚ ਇਹ ਆ ਕਿ ਕਿਸਾਨਾਂ ਨੂੰ ਫਿਰ ਪੂਰੀ ਕੀਮਤ ਦਿਓ ਉਹਨਾਂ ਦੀਆਂ ਫਸਲਾਂ ਦੀ, ਉਹ ਮੋੜਨ ਜੋਗੇ ਹੋਣ ਤਾਂ ਕਿ ਇਹ ਜਿਹੜੀ ਇੱਕ ਚੇਨ ਆ, ਆਰਥਿਕ ਚੇਨ ਆ, ਚੱਲਦੀ ਰਹੇ। ਭਾਵੇਂ ਇਹ ਆ ਕਿ ਕਿਸਾਨ ਜਿਹੜਾ ਮਜਬੂਰ ਹੈ, ਨਹੀਂ ਮੁੜਦਾ। ਜਿੰਨਾ ਮਰਜ਼ੀ ਆਪਾਂ ਤਰਕ ਦਲੀਲਬਾਜ਼ੀ ਵਾਲਾ ਕੰਮ ਕਰ ਲਈਏ ਕਿ ਕਿਸਾਨ ਲੈ ਕੇ ਖਾ ਜਾਂਦੇ, ਕਰਦੇ ਆ, ਉਹ ਕਰਦੇ ਆ, ਪਰ ਜ਼ਰੂਰਤਾਂ ਜਦੋਂ ਕਿਸਾਨ ਦੀਆਂ ਦੇਖੀ ਦੀਆਂ, ਛੋਟੇ ਕਿਸਾਨ ਦੀਆਂ, ਉਹ ਆਪਣੇ ਆਪ ਦੇ ਵਿੱਚ ਹੀ ਸਾਰਾ ਮਸਲਾ ਹੱਲ ਕਰ ਦਿੰਦੀਆਂ ਕਿ ਬਹੁਤ ਔਖਾ ਕਿਸਾਨੀ ਨੂੰ ਅੰਜਾਮ ਦੇਣਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ। ਜੇ ਉਹਨਾਂ ਦੀ ਕੋਈ 2 ਏਕੜ 4 ਏਕੜ ਜਿਹੜੀ ਜ਼ਮੀਨ ਹੈ ਉਹ ਵੀ ਕੁਰਕ ਕਰ ਲਓਗੇ ਤੇ ਫਿਰ ਉਹਨਾਂ ਨੂੰ ਵੀ ਕਿਸੇ ਸਮੁੰਦਰ 'ਚ ਸੁੱਟਿਓ ਬੰਨ ਕੇ, ਫਿਰ ਉਹਨਾਂ ਦਾ ਇੱਥੇ ਜਿਉਣਾ ਕੀ ਆ? ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਹੁਣ ਮਹੇਸ਼ਿੰਦਰ ਸਿੰਘ ਹੋਰਾਂ ਨੇ ਵਿਧਾਇਕ ਦਰਸ਼ਨ ਬਰਾੜ ਨੂੰ ਘੇਰਿਆ।
ਇਹਨਾਂ ਦੋਵਾਂ ਦਾ ਕੰਮ ਜਿਹੜਾ ਆਪੋ ਵਿੱਚ ਦੀ ਚੱਲੀ ਜਾਂਦਾ। ਕੱਲ ਆਪਾਂ ਦਰਸ਼ਨ ਸਿੰਘ ਬਰਾੜ ਦੀ ਗੱਲ ਕੀਤੀ ਸੀ, ਅੱਜ ਮਹੇਸ਼ਿੰਦਰ ਸਿੰਘ ਬਾਦਲ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕੱਲ ਦਰਸ਼ਨ ਸਿੰਘ ਬਰਾੜ ਨੇ ਆਖਿਆ ਸੀਗਾ ਕਿ ਇਹ ਦੋਵੇਂ ਮੈਨੂੰ ਮਰਵਾਉਣ ਨੂੰ ਫਿਰਦੇ ਆ ਪਿਓ ਪੁੱਤਰ, ਤੇ ਅੱਜ ਉਹ ਪਿਓ ਪੁੱਤਰ ਆਮੋ ਸਾਹਮਣੇ ਆ ਗਏ ਆ। ਤਾਂ ਉਹਨਾਂ ਦਾ ਕੀ ਕਹਿਣਾ, ਖਾਸ ਤੌਰ ਤੇ ਜਿਹੜਾ ਧਰਮਪਾਲ ਸਿੰਘ ਹੈ, ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਮੁੰਡਾ, ਉਹ ਕਹਿੰਦਾ ਕਿ ਇਹ ਕਹਿੰਦੇ ਆ ਕਿ ਫਲਾਣੇ ਨੂੰ ਮੈਂ ਫਲਾਣੇ ਨਾਲ ਮਿਲਾਇਆ, ਗੈਂਗਸਟਰ ਨੂੰ ਫਲਾਣੇ ਨਾਲ ਮੈਂ ਮਿਲਾਇਆ। ਕਿਉਂਕਿ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ, ਸਭ ਤੋਂ ਪਹਿਲਾਂ ਇੱਕ ਨਵਤੇਜ ਸਿੰਘ ਭੋਲਾ ਨਾਂ ਦਾ ਮੁੰਡਾ ਜਿਹੜਾ ਗਰੋਹਬਾਜ਼ ਸੀਗਾ ਉਹ ਸਾਹਮਣੇ ਆਇਆ ਤੇ ਉਹਨੇ ਆਖਿਆ ਕਿ ਮੈਨੂੰ ਮਿਲਾਇਆ ਸੀਗਾ ਫਲਾਣੇ ਗੈਂਗਸਟਰ ਦੇ ਨਾਲ, ਮਹੇਸ਼ਿੰਦਰ ਦੇ ਮੁੰਡੇ ਨਾਲ। ਤੇ ਉਹ ਕਹਿੰਦਾ ਕਿ ਜਦੋਂ ਦੀਆਂ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਪਈਆਂ, ਜਦੋਂ ਦੇ ਜੇਲ੍ਹ ਦੇ ਵਿੱਚ ਇਹਨਾਂ ਦੇ ਖਾਣੇ ਇਕੱਠੇ ਸੀ, ਉਦੋਂ ਤਾਂ ਮੈਂ ਸਟੂਡੈਂਟ ਲਾਈਫ ਦੇ ਵਿੱਚ ਸੀ, ਉਦੋਂ ਤਾਂ ਮੈਂ ਆਪਣੇ ਹਲਕੇ 'ਚ ਵੀ ਨਹੀਂ ਸੀ ਆਇਆ। ਦੂਜੀ ਗੱਲ ਉਹਨੇ ਇਹ ਕਹੀ ਆ ਕਿ ਜਿਹੜਾ ਸੁਖਪ੍ਰੀਤ ਬੁੱਢਾ ਜਿਹੜਾ ਭਗੌੜਾ ਬਦਮਾਸ਼ ਆ, ਉਹ ਕਹਿੰਦਾ ਕਿ ਇਹ ਗੱਲ ਦੱਸਦਾ ਉਹ ਦਾਅਵੇ ਦੇ ਰੂਪ ਦੇ ਵਿੱਚ ਕਿ ਅਸੀਂ ਜਿਹੜਾ ਇੱਕ ਕਾਰੋਬਾਰੀ ਮਾਰਿਆ ਸੀ ਜੈਤੋ ਦੇ ਵਿੱਚ, ਤੇ ਉਹਨੂੰ ਕਤਲ ਕਰਨ ਤੋਂ ਬਾਅਦ ਇਹਨਾਂ ਦੇ ਘਰ 'ਚ ਠਹਿਰੇ ਤਾਂ ਉਸ ਤੋਂ ਬਾਅਦ ਫਿਰ ਇਹ ਸਾਨੂੰ ਪੱਖੋਂ ਕੈਂਚੀਆਂ ਤੱਕ ਛੱਡ ਕੇ ਆਏ। ਉਹ ਕਹਿੰਦੇ ਆ ਕਿ ਭਾਈ ਸਾਡੀਆਂ ਲੋਕੇਸ਼ਨਾਂ ਚੈੱਕ ਕਰਵਾ ਲਓ, ਕਿਤੇ ਵੀ ਸਾਡੀ ਕੋਈ ਲੋਕੇਸ਼ਨ ਮੈਚ ਕਰ ਜਾਵੇ ਅਸੀਂ ਦੇਣਦਾਰ ਬੈਠੇ ਹਾਂ। ਸਾਡੇ ਡਰਾਈਵਰ ਦੀ, ਸਾਡੇ ਗਨਮੈਨਾਂ ਦੀ, ਕਿਸੇ ਦੀ ਵੀ ਲੋਕੇਸ਼ਨ ਤੁਸੀਂ ਚੈੱਕ ਕਰਵਾ ਲਓ, ਜੇ ਸਾਡੀ ਲੋਕੇਸ਼ਨ ਉੱਥੋਂ ਦੀ ਆਉਂਦੀ ਹੈ ਜਿੱਥੋਂ ਦਾ ਦਾਅਵਾ ਕੀਤਾ ਜਾ ਰਿਹਾ ਤੇ ਅਸੀਂ ਦੇਣਦਾਰ ਹਾਂ। ਫਿਰ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਜਿਹੜਾ ਕਿ ਪਹਿਲਾਂ ਕਾਂਗਰਸੀ ਸੀ, ਫਿਰ ਅਕਾਲੀ, ਫਿਰ ਕਾਂਗਰਸੀ, ਤਾਂ ਉਹਨੇ ਵੀ ਇਹੋ ਗੱਲ ਕਹੀ। ਉਹ ਕਹਿੰਦਾ ਕਿ ਅਸਲ ਦੇ ਵਿੱਚ ਰੌਲਾ ਕੀ ਆ, ਰੌਲਾ ਇਹ ਆ ਕਿ ਮੈਨੂੰ ਇੱਥੇ ਪ੍ਰਧਾਨਗੀ ਮਿਲਦੀ ਹੈ ਮੋਗੇ ਜ਼ਿਲ੍ਹੇ ਦੇ ਵਿੱਚ, ਦਰਸ਼ਨ ਬਰਾੜ ਰੋੜੇ ਅਟਕਾਉਂਦਾ ਤੇ ਰੋੜੇ ਉਹਨਾਂ ਲੋਕਾਂ ਨੂੰ ਬਣਾ ਰਿਹਾ ਜਿਹੜੇ ਲੋਕ ਇਹਦੇ ਟੱਚ ਦੇ ਵਿੱਚ ਆ। ਭਾਵ ਇਹ ਆ ਕਿ ਦਰਸ਼ਨ ਸਿੰਘ ਬਰਾੜ ਕਹਿੰਦਾ ਹੈ ਕਿ ਇਹਨਾਂ ਦੇ ਲਿੰਕ ਆ ਗੈਂਗਸਟਰਾਂ ਦੇ ਨਾਲ, ਜਦਕਿ ਉਹ ਕਹਿੰਦੇ ਆ ਕਿ ਸਾਨੂੰ ਪ੍ਰਧਾਨਗੀ ਮਿਲਦੀ ਪਈ ਆ ਤੇ ਇਹ ਇਹਨਾਂ ਨੂੰ ਢਾਲ ਦੇ ਵਜੋਂ ਵਰਤਦਾ ਪਿਆ, ਕਿਉਂਕਿ ਇਹਦੇ ਸੰਬੰਧ ਜਿਹੜੇ ਉਹ ਗੈਂਗਸਟਰਾਂ ਦੇ ਨਾਲ ਆ, ਕਹਿਣ ਤੋਂ ਭਾਵ ਇਹ ਆ। ਔਰ ਇਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਦਰਸ਼ਨ ਸਿੰਘ ਬਰਾੜ ਕਹਿੰਦਾ ਕਿ ਸਾਡਾ ਕ੍ਰਿਮੀਨਲ ਰਿਕਾਰਡ ਆ। ਉਹਨਾਂ ਨੇ ਅੱਜ ਪਲੰਦਾ ਫੋਲ ਲਿਆ ਤੇ ਦਰਸ਼ਨ ਸਿੰਘ ਬਰਾੜ ਤੇ ਉਹਨਾਂ ਨੇ ਪੁਰਾਣੇ ਦਰਜ ਹੋਏ ਮੁਕੱਦਮੇ ਵੀ ਕੱਢ ਕੇ ਸੁਣਾਤੇ। ਕਹਿੰਦੇ ਆ ਕਿ ਦੇਖੋ ਜੀ, ਜਦੋਂ ਖਾੜਕੂਵਾਦ ਦਾ ਦੌਰ ਹੁੰਦਾ ਸੀ ਇਹਦੇ ਤੇ ਤਾਂ ਇਹ ਵੀ ਮਾਮਲਾ ਦਰਜ ਆ ਕਿ ਇਹ ਖਾੜਕੂਆਂ ਨੂੰ ਪਨਾਹ ਦਿੰਦਾ ਰਿਹਾ। ਫਿਰ ਇੱਥੇ ਇਹਦੀ ਆਪਣੀ ਪਾਰਟੀ ਦੀ ਹੀ ਇੱਕ ਜਨਾਨਾ ਲੀਡਰ ਨੇ FIR ਕਟਾਈ ਹੋਈ ਆ। ਇਹ ਤੋਂ ਇਲਾਵਾ ਕੋਡ ਆਫ ਕੰਡਕਟ ਲੱਗੇ 'ਚ ਵੀ ਇਹਨਾਂ ਤੇ ਸ਼ਿਕਾਇਤਾਂ, ਇਹਦੇ ਮੁੰਡੇ ਤੇ ਵੀ ਪਰਚਾ। ਸੋ ਉਹਨਾਂ ਨੇ ਸਾਰੇ ਪਰਚੇ ਕੱਢ ਕੇ ਇਹਨੂੰ ਚੁਣੌਤੀ ਦਿੱਤੀ, ਕਹਿੰਦੇ ਕਿ ਜੇ ਸਾਡੇ ਖਿਲਾਫ ਕੋਈ FIR ਜਾਂ ਕੋਈ DDR ਹੈਗੀ ਆ ਤੇ ਸਾਨੂੰ ਕੱਢ ਕੇ ਦਿਖਾ ਦਿਓ ਕ੍ਰਿਮੀਨਲ ਰਿਕਾਰਡ ਕਿਹਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਦੋਵੇਂ ਕਾਂਗਰਸੀ ਆਗੂ ਆ ਜਿਹੜੇ ਉਹ ਆਪੋ ਵਿੱਚ ਦੀ ਉਲਝ ਪਏ ਆ। ਹੁਣ ਇੱਥੇ ਸਥਿਤੀ ਜਿਹੜੀ ਆ ਬੜੀ ਗੰਭੀਰ ਆ। ਪਤਾ ਨਹੀਂ ਇਹਨਾਂ ਦੋਵਾਂ ਚੋਂ ਕੋਈ ਇੱਕ ਸਹੀ ਆ ਜਾਂ ਦੋਵਾਂ ਦੇ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਪਰ ਇਹ ਸਾਰੀਆਂ ਚੀਜ਼ਾਂ ਦਾ ਪਤਾ ਕਿਹਨੇ ਲਾਉਣਾ? ਪਤਾ ਉਹਨਾਂ ਨੇ ਲਾਉਣਾ ਜਿਹੜੇ ਉੱਠ ਕੇ ਟਵੀਟ ਕਰ ਦਿੰਦੇ ਆ ਕਿ ਹੁਣ ਗੈਂਗਸਟਰਾਂ ਦੇ ਨਾਲ ਗੱਲ ਨਹੀਂ ਹੋਊਗੀ, ਸਾਡੀ ਗੱਲ ਗੋਲੀ ਕਰੂਗੀ। ਤਾਂ ਹੁਣ ਇੱਥੇ ਵੀ ਮਸਲਾ ਗੈਂਗਸਟਰਾਂ ਦੇ ਨਾਲ ਜੁੜਿਆ, ਕਿਉਂਕਿ ਗੈਂਗਸਟਰ ਇੱਕ ਟੈਲੀਵਿਜ਼ਨ ਚੈਨਲ ਤੇ ਆ ਕੇ ਕਹਿੰਦੇ ਪਏ ਆ ਕਿ ਫਲਾਣਾ ਕਾਂਗਰਸੀ ਆਗੂ ਫਲਾਣੇ ਨੂੰ ਮਰਵਾਉਣਾ ਚਾਹੁੰਦਾ ਸੀ ਸਾਡੇ ਇੱਥੋਂ। ਸਥਿਤੀ ਏਡੀ ਗੰਭੀਰ ਹੈ। ਇਹ ਹਾਲੇ ਤੱਕ ਇਹਨਾਂ ਨੇ ਕੋਈ ਵੀ ਇਨਵੈਸਟੀਗੇਸ਼ਨ ਹਾਲੇ ਤੱਕ ਲਾਗੂ ਨਹੀਂ ਕੀਤੀ, ਜਦਕਿ ਇਹ ਮਸਲਾ ਜਿਹੜਾ ਸਿੱਧੇ ਤੌਰ ਤੇ ਗੈਂਗਸਟਰਾਂ ਦੇ ਨਾਲ ਜੁੜਿਆ। ਇਹ ਪਤਾ ਲੱਗਣਾ ਚਾਹੀਦਾ, ਜਿਵੇਂ ਜੱਸਾ ਸਿੰਘ ਜਾਂ ਮੱਸਾ ਸਿੰਘ ਨੂੰ ਬੁਲਾ ਕੇ ਥਾਣੇ 'ਚ ਰਾਤ ਨੂੰ ਵਿਦ ਲਵ ਪੁੱਛ ਲਿਆ ਜਾਂਦਾ ਕਿ ਹਾਂ ਭਾਈ ਕੀ ਫੰਡਾ, ਤਾਂ ਓਦਾਂ ਜਾ ਕੇ ਦੋਵਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ। ਤੇ ਜੇ ਨਹੀਂ ਤੇ ਫਿਰ ਉਹ ਚੰਨੀ ਵਾਲੀ ਪਰਚੀ ਵਾਲਾ ਸਿਸਟਮ ਕਰ ਲੈਣ ਕਿ ਦੋਵਾਂ ਚੋਂ ਗਲਤ ਕੌਣ ਹੈ, ਪਰਚੀ ਪਾ ਕੇ ਪਤਾ ਕਰ ਲੈਣ। ਪਰ ਇਹ ਪਤਾ ਕਰਨ ਦੀ ਜ਼ਰੂਰਤ ਆ ਕਿ ਅਸਲ ਦੇ ਵਿੱਚ ਗਲਤ ਕੌਣ ਹੈ, ਸਹੀ ਕੌਣ ਹੈ। ਤੇ ਜਿਹੜਾ ਵੀ ਗਲਤ ਆ ਉਹਨੇ ਬਹੁਤ ਗਲਤ ਕੀਤਾ। ਵੈਸੇ ਲੋਕ ਉੱਥੋਂ ਦੇ ਜਿਹੜੇ ਉਹ ਕਈ ਕਿੱਸੇ ਸੁਣਾਉਂਦੇ ਆ, ਪਰ ਇਹਨਾਂ ਕਿੱਸਿਆਂ ਦੇ ਵਿੱਚੋਂ ਇਸ ਸਮੇਂ ਚਰਚਿਤ ਕਿੱਸਾ ਇਹੋ ਹੀ ਆ ਕਿ ਗੈਂਗਸਟਰ ਇਸ ਕਹਾਣੀ ਦੇ ਵਿੱਚ ਲਿੰਕਡ ਆ। ਇਹ ਤੇ ਸਾਫ਼ ਆ, ਪਰ ਕਿਹਦੇ ਨਾਲ ਆ ਇਹ ਹਾਲੇ ਤੱਕ ਪਰਦੇ ਦੇ ਪਿੱਛੇ ਆ। ਇਹ ਹੁਣ ਪਰਦਾ ਹਟੂਗਾ ਤੇ ਬਹੁਤ ਕੁਝ ਨਿਕਲੂਗਾ। ਵੈਸੇ ਇੱਥੇ ਅੱਗੇ ਇੱਕ ਗਰੋਹਬਾਜ਼ ਮਰਿਆ ਸੀਗਾ ਐਨਕਾਊਂਟਰ ਦੇ ਵਿੱਚ, ਉਹਦੇ ਘਰਦਿਆਂ ਨੇ ਵੀ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਤੇ ਸਿੱਧੇ ਦੋਸ਼ ਲਾਏ ਸੀ ਤੇ ਇੱਥੋਂ ਤੱਕ ਚੈਲੰਜ ਕੀਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਐਡਾ ਸੱਚਾ, ਨਾਭੇ ਜੇਲ੍ਹ ਦੀਆਂ ਜਾ ਕੇ ਮੁਲਾਕਾਤਾਂ ਦਾ ਰਜਿਸਟਰ ਖੋਲ ਲਵੇ। ਜੇ ਇੱਥੋਂ ਨਾ ਮਿਲਿਆ ਰਿਕਾਰਡ ਤੇ ਫਿਰ ਉੱਥੋਂ ਜਾ ਕੇ ਕਚਹਿਰੀਆਂ 'ਚ ਪਤਾ ਕਰ ਲਿਆ ਜਾਵੇ ਕਿ ਇੱਥੇ ਆ ਕੇ ਉਹਨਾਂ ਨੂੰ ਫੂਡ ਕੌਣ ਦਿੰਦਾ ਹੁੰਦਾ ਸੀਗਾ ਤਰੀਕ ਤੇ। ਸੋ ਉਦੋਂ ਵੀ ਪਿੱਛੇ ਹਟ ਗਏ ਆ। ਸੋ ਇਹ ਚੀਜ਼ ਜਿਹੜੀ ਹੈ ਸਿਆਸਤ ਨਾਲ ਜੁੜੀ। ਅੱਗੇ ਅਕਾਲੀਆਂ ਦੇ ਕਿਸੇ ਇਸ ਤਰ੍ਹਾਂ ਦੇ ਆਉਂਦੇ ਸੀ, ਕਦੇ ਇਹਨਾਂ ਦੇ ਸਰਪੰਚ ਦੀ ਢਾਣੀ ਤੋਂ ਗਰੋਹਬਾਜ਼ ਫੜੇ ਜਾਂਦੇ ਸੀਗੇ,
ਕਦੇ ਇਹ ਗਰੋਹਬਾਜ਼ਾਂ ਨੂੰ ਸਟੇਜ ਤੇ ਸੱਦ ਕੇ ਸਰੋਪੇ ਪਾ ਦਿੰਦੇ ਸੀ। ਯਾਨੀ ਕਹਾਣੀ ਉਹੀ ਚੱਲਦੀ ਪਈ ਹੈ, ਕਿਰਦਾਰ ਬਦਲ ਗਏ ਆ। ਸੋ ਇਹ ਕਿਰਦਾਰ ਜਿਹੜੇ ਦਾਗੀ ਆ ਉਹ ਪਤਾ ਲੱਗਣਾ ਚਾਹੀਦਾ ਕਿ ਕੌਣ ਕੌਣ ਦਾਗੀ ਆ। ਸੋ ਜੇ ਨਹੀਂ ਤੇ ਫਿਰ ਉਹ ਕਿੱਸਾ ਜਿਹੜਾ ਉਹ ਪਾਰਟ 1 ਖਤਮ ਹੋਇਆ, ਪਾਰਟ 2 ਆ ਜਿਹੜਾ ਤੁਹਾਡੇ ਸਾਹਮਣੇ ਹੈ। ਤੁਹਾਡੇ ਸਾਹਮਣੇ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਵਿਜੀਲੈਂਸ ਦਾ SSP ਅਦਾਲਤ ਵਿੱਚ ਜਾ ਕੇ ਪਿੱਟਿਆ। ਦੇਖੋ ਇਹ ਵਿਜੀਲੈਂਸ ਦਾ ਜਿਹੜਾ SSP ਆ ਕਮਰਜੀਤ ਸੰਧੂ, ਇਹ ਉਹੀ SSP ਆ ਜਿਹਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ FIR ਦਰਜ ਕੀਤੀ ਸੀ ਸਿਟੀ ਸੈਂਟਰ ਘੁਟਾਲੇ ਵਾਲੀ। ਤਾਂ ਹੁਣ ਇਹ ਗਿਆ ਵਾ ਅਦਾਲਤ ਦੇ ਵਿੱਚ, ਅਦਾਲਤ 'ਚ ਜਾ ਕੇ ਇਹਨੇ ਕਿਹਾ ਕਿ ਮੇਰੇ ਤੇ ਪੈਂਦਾ ਪਿਆ ਦਬਾਅ ਬਹੁਤ। ਅਸਲ ਦੇ ਵਿੱਚ ਇਹ ਹੋ ਗਿਆ ਹੁਣ ਸੇਵਾ ਮੁਕਤ ਹੋ ਗਿਆ ਤੇ ਕਹਿੰਦਾ ਕਿ ਮੇਰੇ ਤੇ ਦਬਾਅ ਇਸ ਕਰਕੇ ਪਾਉਂਦੇ ਪਏ ਆ ਕਿ ਤੂੰ ਉਸ ਸਮੇਂ ਜਿਹੜੀ FIR ਕੱਟੀ ਸੀ, ਹੁਣ ਉਹਦੀ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਅਦਾਲਤ 'ਚ ਗਈ ਹੈ। ਕਲੋਜ਼ਰ ਰਿਪੋਰਟ ਤੋਂ ਭਾਵੇਂ ਹੁੰਦਾ ਕਿ ਮਾਮਲਾ ਜਿਹੜਾ ਉਹ ਇੱਥੇ ਹੀ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਹਨੂੰ ਅੱਗੇ ਤੋਰਨ ਜੋਗੇ ਏਜੰਸੀ ਕੋਲ ਹੋਰ ਕੋਈ ਸਬੂਤ ਨਹੀਂ ਹੈ। ਤੇ ਕਹਿੰਦੇ ਆ ਕਿ ਦੇਖੋ ਮੇਰੇ ਤੇ ਦਬਾਅ ਬਣਦਾ ਪਿਆ ਕਿ ਕਲੋਜ਼ਰ ਰਿਪੋਰਟ ਦੇ ਹੱਕ 'ਚ ਮੈਂ ਡਟ ਜਾਵਾਂ, ਜਦ ਕਿ ਇੱਕ ਮੇਰੇ ਨਾਲ ਦੇ ਬੰਦੇ ਨੂੰ ਜਿਹੜਾ ਕਿ ਮੇਰਾ ਕੁਲੀਗ ਸੀਗਾ, ਇਸੇ ਹੀ ਮਾਮਲੇ 'ਚ ਜੁੜਿਆ ਹੋਇਆ ਅਫਸਰ ਸੀਗਾ, ਉਹਨੂੰ ਪਟਿਆਲੇ ਲਿਜਾ ਕੇ 3rd ਡਿਗਰੀ ਵੀ ਦਿੱਤੀ ਗਈ ਆ। ਇੱਥੋਂ ਤੱਕ ਇਹਨੇ ਦੋਸ਼ ਲਾਇਆ। ਇਹ ਕਹਿੰਦਾ ਕਿ ਮੇਰੀ ਜਾਨ ਨੂੰ ਖਤਰਾ। ਤੀਜਾ ਇਹਨੇ ਇੱਕ ਵੱਡਾ ਖੁਲਾਸਾ ਕੀਤਾ ਕੋਰਟ ਦੇ ਵਿੱਚ। ਉਹ ਕਹਿੰਦਾ ਕਿ ਅਸਲ ਦੇ ਵਿੱਚ ਇਹ ਜਿਹੜੇ ਕੇਸ ਦਰਜ ਕੀਤੇ ਗਏ ਜਾਂ ਕੇਸ ਫਿਰ ਵਾਪਸ ਲਏ ਗਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਕੇਸ ਸੀਗਾ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਅੰਤਲੇ ਦਿਨਾਂ ਦੇ ਵਿੱਚ ਇਹ ਸ਼ੁਰੂ ਕਰ ਦਿੱਤੀ ਗਈ ਸੀ। ਤਾਂ ਉਹ ਕਹਿੰਦਾ ਕਿ ਗਿਣੀ ਮਿੱਥੀ ਇੱਕ ਚਾਲ ਸੀ ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਪਿਆ ਸੀਗਾ ਕਿ ਦੋਵੇਂ ਘਰ ਵਾਲੇ ਹੋਏ ਆ। ਤਾਂ ਉਹ ਧਾਰਨਾ ਥੋੜੀ ਜਿਹੀ ਫਿੱਕੀ ਪਾਉਣ ਲਈ ਇਹਨਾਂ ਨੇ ਇਹ ਕੰਮ ਕੀਤਾ ਕਿ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਇਸ ਫਾਈਲ ਨੂੰ ਤੋੜਿਆ ਜਿਹਨੂੰ ਆਪਾਂ ਕਲੋਜ਼ਰ ਰਿਪੋਰਟ ਕਹਿ ਰਹੇ ਹਾਂ। ਤਾਂ ਇਹ ਇੱਕ ਬਹੁਤ ਵੱਡਾ ਖੁਲਾਸਾ ਜਿਹਨੂੰ ਆਪਾਂ ਜੇ ਸਰਲ ਅੱਖਰਾਂ 'ਚ ਕਹਿਣਾ ਹੋਵੇ ਕਿ ਤੂੰ ਮੇਰਾ ਪਿੰਡਾ ਖੁਰਕ ਤੇ ਮੈਂ ਤੇਰਾ ਪਿੰਡਾ ਖੁਰਕਦਾ, ਇਹ ਕਹਾਣੀ ਆ। ਤਾਂ ਇਹਦੇ ਤੇ ਲੋਕ ਪਹਿਲਾਂ ਹੀ ਸ਼ੱਕ ਕਰਕੇ ਤੁਰਦੇ ਆ। ਸੋ ਇਹ ਵਿਜੀਲੈਂਸ ਦਾ ਹੁਣ ਸਾਬਕਾ SSP ਹੈ ਜਿਹੜਾ ਉਹ ਇਹ ਗੱਲ ਜਾ ਕੇ ਅਦਾਲਤ 'ਚ ਕਹਿੰਦਾ ਕਿ ਦੇਖੋ ਇਸ ਕੇਸ ਨੂੰ ਬੰਦ ਕਰਨ ਤੋਂ ਪਹਿਲਾਂ ਮੇਰਾ ਪੱਖ ਸੁਣਿਆ ਜਾਵੇ। ਤਾਂ ਇਹ ਹੁਣ ਇੱਕ ਫਾਨਾ ਫਸ ਗਿਆ, ਫਾਨਾ ਵੀ ਫਲੋਰ ਦਾ ਫਾਨਾ ਕਿਉਂਕਿ ਉਹ ਕੋਈ ਆਮ ਬੰਦਾ ਨਹੀਂ, ਇੱਕ SSP ਆ ਔਰ ਉਹ SSP ਆ ਜਿਹਨੇ ਕਿਸੇ ਸਮੇਂ ਇਹ FIR ਜਿਹੜੀ ਉਹ ਲੌਂਚ ਕੀਤੀ ਸੀਗੀ। ਤਾਂ ਹੁਣ ਦੇਖਦੇ ਹਾਂ ਅਦਾਲਤ ਕੀ ਕਰਦੀ ਆ। ਸੁਣਵਾਈ ਹੋਈ ਆ, ਬਹੁਤ ਵੱਡਾ ਚਰਚਾ, ਪਰ ਇਹਦੇ 'ਚ ਦੇਖੋ ਨਾ ਕਿ ਵਿਜੀਲੈਂਸ ਦਾ ਕੰਮ ਕਰਨ ਦਾ ਰੰਗ ਢੰਗ ਹੈ ਜਿਹੜਾ ਉਹ ਵੀ ਸਾਹਮਣੇ ਆਉਂਦਾ ਪਿਆ ਕਿ ਆਪ ਹੀ ਵਿਜੀਲੈਂਸ ਮਾਮਲੇ ਦਰਜ ਕਰਦੀ ਹੈ। ਜਿੱਦਾਂ ਹੁਣ ਖਬਰ ਆਉਂਦੀ ਪਈ ਆ ਕਿ ਦਿਆਲ ਸਿੰਘ ਕੋਲਿਆਣੀ ਤੋਂ ਬਾਅਦ ਮਲੂਕਾ ਸਾਹਿਬ ਤੋਂ ਬਾਅਦ ਵਲਟੋਆ ਸਾਹਿਬ ਤੋਂ ਬਾਅਦ ਦੱਸਦੇ ਇੱਕ ਮੁਕਤਸਰ ਦਾ ਇੱਕ ਯੂਥ ਆਗੂ ਆ, ਇਹਨਾਂ ਦਾ ਨੰਬਰ ਲੱਗ ਸਕਦਾ। ਤਾਂ ਇੱਕ ਵਾਰੀ ਤੇ ਇਹ ਨੰਬਰ ਲਾ ਦਿੰਦੇ ਆ, ਮੁੜ ਕੇ ਆਪ ਹੀ ਹੱਥ ਜੋੜ ਕੇ ਅਦਾਲਤ 'ਚ ਕਹਿ ਦਿੰਦੇ ਆ ਕਿ ਜੀ ਆ ਦੇਖੋ ਇਹਨਾਂ ਦੇ ਖਿਲਾਫ ਹੁਣ ਕੋਈ ਸਬੂਤ ਨਹੀਂ ਹੈਗਾ। ਕਿਉਂ? ਕਿਉਂਕਿ ਉਹੀ ਲੋਕ ਭੌਂਕੇ ਫੇਰ ਸੱਤਾ 'ਚ ਆ ਜਾਂਦੇ ਆ ਜਿਨ੍ਹਾਂ ਤੇ ਇਹਨਾਂ ਨੇ ਪਰਚਾ ਕੱਟਿਆ ਹੁੰਦਾ। ਤਾਂ ਉਦੋਂ ਫਿਰ ਇਹ ਉਸ ਫੰਡੇ ਤੇ ਚੱਲ ਪੈਂਦੇ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਵਿਜੀਲੈਂਸ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਵੀ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਸਵਾਲ ਬਣਦਾ ਪਿਆ। ਦੂਜੀ ਚੀਜ਼ ਇਹ ਆ ਕਿ ਦੇਖੋ ਇੱਕ ਮੁੱਖ ਮੰਤਰੀ ਆ, ਉਹਦੇ ਖਿਲਾਫ ਏਡਾ ਤਗੜਾ ਘੁਟਾਲੇ ਦਾ ਕੇਸ ਚੱਲਦਾ, ਉਹਦੇ ਹੱਥ 'ਚ ਹੀ ਹੋਮ ਮਿਨਿਸਟਰੀ, ਉਹਦੇ ਹੱਥ 'ਚ ਹੀ ਆ ਫੈਸਲੇ ਲੈਣ ਦੀ ਸ਼ਕਤੀ ਹੈ ਜੋ ਕੇਸਾਂ ਦੇ ਨਾਲ ਜੁੜੀ ਹੈ। ਤਾਂ ਹੁਣ ਉਸ ਸਟੇਟ ਦੇ ਵਿੱਚ ਉਹ ਮਾਮਲਾ ਚੱਲੂਗਾ ਤੇ ਕਿੱਦਾਂ ਨਿਰਪੱਖਤਾ ਰਹੂਗੀ, ਸਮਝ ਤੋਂ ਪਰੇ ਦੀ ਗੱਲ ਹੈ। ਬੈਂਸ ਬ੍ਰਦਰਸ ਦੀ ਮੈਂ ਇਸ ਦਲੀਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਕੇਸ ਨੂੰ ਕਿਤੇ ਹੋਰ ਸ਼ਿਫਟ ਕਰ ਦੇਣਾ ਚਾਹੀਦਾ, ਟ੍ਰਾਂਸਫਰ ਕਰ ਦੇਣਾ ਚਾਹੀਦਾ ਕਿਉਂਕਿ ਕੇਸ ਜਿਹੜਾ ਸਿੱਧੇ ਤੌਰ ਤੇ ਮੁੱਖ ਮੰਤਰੀ ਨਾਲ ਜੁੜਿਆ। ਹੁਣ ਦੂਜੀ ਚੀਜ਼ ਜਿਹੜੀ ਰਹਿ ਗਈ ਹੈ ਉਹ ਰਹਿ ਗਈ ਆ ਕਿ ਵਿਜੀਲੈਂਸ ਕੀ ਕਹਿੰਦੀ ਹੈ ਇਸ ਮਾਮਲੇ 'ਚ। ਵਿਜੀਲੈਂਸ ਪਤਾ ਕੀ ਕਹਿ ਰਹੀ ਹੈ? ਉਹ ਕਹਿੰਦੀ ਆ ਕਿ ਦੇਖੋ ਜੀ ਜਿਹੜਾ ਇਹ ਸੰਧੂ ਆ, ਕਮਰਜੀਤ ਸੰਧੂ ਆ, ਇਹ ਅਸਲ ਦੇ ਵਿੱਚ ਆਪ ਇੱਕ ਜਾਂਚ ਪੜਤਾਲ 'ਚ ਉਲਝਿਆ ਪਿਆ। ਹੁਣ ਇਹਨੂੰ ਡਰ ਆ ਕਿ ਵਿਜੀਲੈਂਸ ਇਹਨੂੰ ਗ੍ਰਿਫਤਾਰ ਕਰ ਲੂਗੀ ਤੇ ਗਾਂ ਇਹ ਰਸਤਾ ਤਿਆਰ ਕਰਦਾ ਪਿਆ ਕਿ ਜ਼ਮਾਨਤ ਇਹਦੀ ਸੌਖੀ ਹੋ ਜਾਵੇ ਕਿਉਂਕਿ ਅਦਾਲਤ 'ਚ ਕਹਿਣ ਜੋਗਾ ਹੋਊਗਾ ਕਿ ਜੀ ਮੇਰੇ ਨਾਲ ਸਰਕਾਰਾਂ ਨੇ ਧੱਕਾ ਕੀਤਾ। ਤਾਂ ਅਸਲ ਦੇ ਵਿੱਚ ਇਹ ਸੰਧੂ ਸਾਹਿਬ ਹੈ ਜਿਹੜੇ ਉਹ ਇਹ ਚਾਲ ਚੱਲਦੇ ਪਏ ਵਿਜੀਲੈਂਸ ਦਾ ਤਰਕ ਆ। ਪਰ ਜਿਹੜੀ ਵਿਜੀਲੈਂਸ ਆਪਣੀ ਕਈ ਗੱਲ ਤੇ ਜਾ ਕੇ ਖੜ ਕੇ ਸਟੈਂਡ ਕਰਨ ਦੀ ਥਾਂ ਤੇ ਮੁੜ ਕੇ ਮੁੱਕਰ ਕੇ ਕਹਿੰਦੀ ਹੈ ਕਿ ਨਹੀਂ ਜੀ ਸਾਡੇ ਕੋਲ ਸਬੂਤ ਹੀ ਹੈ ਨਹੀਂ, ਤਾਂ ਉਸ ਵਿਜੀਲੈਂਸ ਦੀ ਇਸ ਗੱਲ ਤੇ ਇਸ ਤਰਕ ਤੇ ਵੀ ਆਪਾਂ ਕਿੱਦਾਂ ਯਕੀਨ ਕਰ ਸਕਦੇ ਹਾਂ ਕਿ ਜੋ ਵਿਜੀਲੈਂਸ ਇਹ ਤਰਕ ਦੇ ਰਹੀ ਆ ਕਿ ਨਹੀਂ ਜੀ ਇਹ ਕੇਸ ਤੋਂ ਡਰਦਾ ਏਦਾਂ ਕਰਦਾ ਪਿਆ। ਤਾਂ ਜਿਹੜੀ ਵਿਜੀਲੈਂਸ ਅੱਗੇ ਆਪਣੇ ਕਹਿਣ ਤੋਂ ਫਿਰਦੀ ਪਈ ਆ ਉਹਦੇ ਇਸ ਤਰਕ ਤੇ ਕਿਸ ਗਰੰਟੀ ਨਾਲ ਯਕੀਨ ਕਰੀਏ, ਸਮਝ ਤੋਂ ਪਰੇ ਦੀ ਗੱਲ ਆ।
ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਬਾਰਡਰ ਫੰਡ ਵਿੱਚ ਕਟੌਤੀ। ਦੇਖੋ, ਬਾਰਡਰ ਏਰੀਆ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ, ਜਿੱਦਾਂ ਸਾਡਾ ਜਿਹੜਾ ਇੱਕ ਬੁਨਿਆਦੀ ਢਾਂਚਾ ਹੁੰਦਾ, ਜੋ ਸਾਡੇ ਪਿੰਡ ਆ ਜਾਂ ਸ਼ਹਿਰ ਆ, ਕਸਬੇ ਆ, ਤਾਂ ਇੱਥੋਂ ਦੀਆਂ ਮੁਸ਼ਕਲਾਂ ਹੋਰ ਹੁੰਦੀਆਂ। ਜਿਹੜਾ ਬਾਰਡਰ ਪੱਟੀ ਦਾ ਜਿਹੜਾ ਇਲਾਕਾ, ਉਹਨਾਂ ਦੀਆਂ ਸਮੱਸਿਆਵਾਂ ਸਾਡੇ ਤੋਂ ਭਿੰਨ ਹੁੰਦੀਆਂ। ਜਿਵੇਂ ਉਦਾਹਰਨ ਇੱਕ ਲੈ ਲਈਏ, ਹੁਣ ਸਾਡੇ ਇੱਥੇ ਖੇਤਾਂ ਦੇ ਵਿੱਚ ਤੁਸੀਂ ਗੰਨਾ ਬੀਜੋ, ਕੋਈ ਸਮੱਸਿਆ ਨਹੀਂ, ਝੋਨਾ ਬੀਜੋ, ਕੋਈ ਸਮੱਸਿਆ ਨਹੀਂ, ਮਿਰਚਾਂ ਲਾ ਲਓ, ਕੋਈ ਸਮੱਸਿਆ ਨਹੀਂ, ਬਤਾਊ ਬੀਜ ਲਓ, ਕੋਈ ਸਮੱਸਿਆ ਨਹੀਂ। ਤਾਂ ਜਿਹੜੇ ਬਾਰਡਰ ਪੱਟੀ ਦੇ ਲੋਕ ਆ, ਜਿਨ੍ਹਾਂ ਦੀ ਜ਼ਮੀਨ ਤਾਰ ਤੋਂ ਪਾਰ ਆ, ਬਿਹਤਰ ਜਾਣਦੇ ਹੋਣਗੇ ਕਿ ਉਹ ਤੈਅ ਲੰਬਾਈ ਤੋਂ ਵੱਧ ਫਸਲ ਨਹੀਂ ਬੀਜ ਸਕਦੇ। ਯਾਨੀ ਇੱਕ ਲੰਬਾਈ ਤੈਅ ਕੀਤੀ ਗਈ ਆ, ਇਸ ਤੋਂ ਵੱਧ ਤੁਸੀਂ ਫਸਲ ਨਹੀਂ ਬੀਜ ਸਕਦੇ, ਕਿਉਂਕਿ ਇਲਾਕਾ ਸੈਂਸਿਟਿਵ ਹੈ। ਤਾਂ ਹੁਣ ਜਦੋਂ ਇਹੋ ਜਿਹੀ ਪਾਬੰਦੀ ਹੋਊਗੀ, ਇਹੋ ਜਿਹੀ ਰਿਸਟ੍ਰਿਕਸ਼ਨ ਹੋਊਗੀ, ਤਾਂ ਉਹਨਾਂ ਨੂੰ ਕਿੰਨਾ ਘਾਟਾ ਪਊਗਾ। ਤਾਂ ਉਹਦੀ ਭਰਪਾਈ ਵਾਸਤੇ ਜੋ ਕੁਝ ਕੀਤਾ ਜਾਣਾ ਚਾਹੀਦਾ ਅੱਜ ਤੱਕ ਉਹ ਨਹੀਂ ਹੋਇਆ। ਇੱਥੇ ਹਾਈ ਕੋਰਟ ਨੇ ਹੁਕਮ ਦੇ ਦਿੱਤੇ ਕਿ ਇਹਨਾਂ ਦਾ ਜਿਹੜਾ ਬਣਦਾ ਪੈਸਾ ਉਹ ਦਿਓ। ਤੇ ਹੋਇਆ ਕਿ ਬਾਦਲ ਸਾਹਿਬ ਇਹ ਦੋ ਕੁ ਥਾਵਾਂ ਤੇ ਚਲੇ ਗਏ, ਜਿਵੇਂ ਸੰਗਤ ਦਰਸ਼ਨ ਕਰਕੇ ਸੰਗਤ ਦਰਸ਼ਨ, ਲਓ ਜੀ ਆਪਾਂ ਪੈਸੇ ਵੰਡਣੇ ਸ਼ੁਰੂ ਕਰਤੇ, ਖਬਰਾਂ ਲੱਗ ਗਈਆਂ। ਮੁੜ ਕੇ ਕਿੰਨੇ ਦੇਣੇ ਸੀਗੇ? ਉਹ ਫਿਰ ਬਾਰਡਰ ਪੱਟੀ ਵਾਲੇ ਜਿਹੜੇ ਆ ਉਹ ਲੋਕ ਰੋਂਦੇ ਰਹੇ। ਹੁਣ ਜਿਹੜੀ ਇਹ ਖਬਰ ਆ, ਇਹ ਬੜੀ ਖਬਰ ਮੈਂ ਕਹੂੰਗਾ ਕਿ ਉਹਨਾਂ ਇਲਾਕਿਆਂ ਲਈ ਗੰਭੀਰ ਆ ਜਿਹੜੇ ਬਾਰਡਰ ਤੇ ਵਸਦੇ ਆ। ਤਾਂ ਇਹ ਆ ਕਿ ਕੇਂਦਰ ਸਰਕਾਰ ਨੇ ਹੁਣ ਪੈਰ ਪਿੱਛੇ ਖਿੱਚ ਲਿਆ। ਕਹਿੰਦੇ ਆ ਕਿ ਜਿਹੜੀ ਅੱਗੇ ਅਸੀਂ ਫੰਡਿੰਗ ਕਰਦੇ ਸੀ ਬਾਰਡਰ ਪੱਟੀ ਨੂੰ ਵਿਸ਼ੇਸ਼ ਤੌਰ ਤੇ, ਤਾਂ ਉਹਦੇ ਵਿੱਚ ਅਸੀਂ 60 ਪੈਸੇ ਦੇਵਾਂਗੇ, 40 ਪੈਸੇ ਜਿਹੜੀ ਆ ਉਹ ਤੁਹਾਡੀ ਲੋਕਲ ਗੌਰਮੈਂਟ ਪਾਊਗੀ, ਭਾਵੇਂ ਇੱਥੋਂ ਦੀ ਪ੍ਰਾਂਤਕ ਸਰਕਾਰ ਪਾਊਗੀ। ਤੇ ਪ੍ਰਾਂਤਕ ਸਰਕਾਰ ਦੇ ਪੱਲੇ ਤੇ ਅੱਗੇ ਹੀ ਕੱਖ ਨਹੀਂ, ਉਹਦੇ ਅੱਗੇ ਡਿਬ ਵੱਜਣ ਡਈ ਆ। ਖਾਲੀ ਖਜ਼ਾਨਾ ਉਹ ਰੋਂਦੇ। ਹਾਲਾਂਕਿ ਆਪਦੀ ਤਨਖਾਹ ਉਹਨਾਂ ਦੀ ਕਦੇ ਲੇਟ ਨਹੀਂ ਹੋਈ, ਆਪਦੀ ਕਾਰ ਉਹਨਾਂ ਦੀ ਕਦੇ ਰਾਹ 'ਚ ਜਾਂਦਿਆਂ ਤੇਲ ਖੁਣੋਂ ਨਹੀਂ ਖਲੋਤੀ। ਪਰ ਦੂਜੇ ਨੂੰ ਜਦੋਂ ਵੀ ਕਿਸੇ ਨੂੰ ਦੇਣਾ ਹੋਵੇ, ਕਿਸੇ ਸਕੀਮ 'ਚ ਕੋਈ ਪੈਸਾ ਲਾਉਣਾ ਹੋਵੇ, ਉਦੋਂ ਕਹਿੰਦੇ ਆ ਕਿ ਠੰਨ ਗੋਪਾਲ ਆ ਸੀ। ਤਾਂ ਹੁਣ ਕੇਂਦਰ ਨੇ ਕੀ ਕਿਹਾ ਕਿ ਜੋ ਬਾਰਡਰ ਪੱਟੀ ਲਈ ਫੰਡਿੰਗ ਹੁੰਦੀ ਸੀਗੀ, ਜੋ ਗ੍ਰਾਂਟ ਦਿੱਤੀ ਜਾਂਦੀ ਸੀ, ਉਹਦੇ ਵਿੱਚ ਅਸੀਂ ਸਿਰਫ ਤੇ ਸਿਰਫ 60% ਸ਼ੇਅਰ ਦੇਵਾਂਗੇ, ਭਾਵੇਂ ਆ ਕਿ 60 ਪੈਸੇ ਦੇਵਾਂਗੇ, 40 ਪੈਸੇ ਤੁਹਾਡੀ ਗੌਰਮੈਂਟ ਨੂੰ ਪਾਉਣਾ ਪਊਗਾ। ਤਾਂ ਹੁਣ ਗੌਰਮੈਂਟ ਨੇ ਤਾਂ ਅੱਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬੇੜਾ ਗਰਕ ਕਰ ਦਿੱਤਾ, ਕਿਉਂਕਿ ਇਹਨਾਂ ਨੇ ਆਪਣਾ ਹਿੱਸਾ ਜਿਹੜਾ ਉਹ ਹਾਲੇ ਤੱਕ ਰੇਜ਼ ਨਹੀਂ ਕੀਤਾ, ਹਾਲੇ ਤੱਕ ਉਹਦਾ ਪ੍ਰਬੰਧ ਨਹੀਂ ਕੀਤਾ। ਜਦੋਂ ਇਹਨਾਂ ਨੇ ਅੱਗੇ ਇਹੋ ਜਿਹੀਆਂ ਸਕੀਮਾਂ ਬੇੜਾ ਗਰਕ ਕਰਕੇ ਪਰੇ ਮਾਰੀਆਂ, ਤਾਂ ਜਿਹੜੀ ਇਹ ਬਾਰਡਰ ਪੱਟੀ ਵਾਲੀ ਹੁਣ ਅੱਗੇ ਫੰਡਿੰਗ ਵਾਲੀ ਕੋਈ ਮਾੜੀ ਮੋਟੀ ਸਕੀਮ ਚੱਲਦੀ ਸੀਗੀ, ਜਦੋਂ ਉਹਦੇ 'ਚ 40% ਵਾਲਾ ਸ਼ੇਅਰ ਫੇਰ ਆ ਗਿਆ, ਤਾਂ ਇਹਦਾ ਮਤਲਬ ਆ ਕਿ ਇਹ ਵੀ ਜਿਹੜਾ ਮਾਮਲਾ ਥੋੜਾ ਬਹੁਤ ਧੱਕਦਾ ਸੀ ਇਹਨਾਂ ਦੀ ਕਬੀਲਦਾਰੀ ਦਾ ਗੱਡਾ, ਉਹ ਮਾਮਲਾ ਵੀ ਹੁਣ ਪੈਂਚਰ ਹੋ ਜਾਊਗਾ। ਸੋ ਇਹ ਬਾਰਡਰ ਪੱਟੀ ਵਾਲਿਆਂ ਲਈ ਬਹੁਤ ਮਾੜੀ ਖਬਰ ਆ। ਵੈਸੇ ਉਦਾਂ ਆਪਾਂ ਜੇ ਗੱਲ ਕਰੀਏ, ਇੱਕ ਹੋਰ ਪੰਜਾਬ ਦੇ ਨਾਲ ਇਹਨਾਂ ਨੇ ਮਾੜੀ ਕੀਤੀ ਆ। ਪੰਜਾਬ ਦਾ ਭਾਗ ਹੀ ਏਦਾਂ ਦਾ ਮਾੜੀਆਂ ਹੁੰਦੀਆਂ ਨੇ। ਅਸਲ 'ਚ ਕੀ ਸੀਗਾ, ਕਿਉਂਕਿ ਤੁਹਾਨੂੰ ਪਤਾ ਖੇਤੀ ਪ੍ਰਧਾਨ ਸੂਬਾ, ਔਰ ਇੱਥੇ ਅਨਾਜ ਇੰਨਾ ਜ਼ਿਆਦਾ ਹੁੰਦਾ ਕਿ ਸਾਂਭਣ ਜੋਗੀ ਥਾਂ ਛੋਟੀ ਪੈ ਜਾਂਦੀ ਆ, ਥੁੜ ਜਾਂਦੀ ਆ। ਤਾਂ ਇਹ ਇੱਕ ਸਕੀਮ ਨਿਕਲ ਕੇ ਆਈ ਸੀ ਕਿ ਸਾਈਲੋਜ ਬਣਾਏ ਜਾਣ। ਸਾਈਲੋਜ ਭਾਵੇਂ ਆ ਕਿ ਸਟੀਲ ਤੋਂ ਬਣੇ ਜਿਹੜੇ ਗੋਦਾਮ ਹੁੰਦੇ ਆ, ਤਾਂ ਉਹਦੇ 'ਚ ਜਿਹੜੀ ਇੰਡੀਆ ਸਰਕਾਰ ਨੇ ਗਰੰਟੀ ਚੁੱਕਣੀ ਸੀ, FCI ਨੇ ਗਰੰਟੀ ਚੁੱਕਣੀ ਸੀ, ਇਹਨਾਂ ਨੇ ਪੈਰ ਹੀ ਪਿੱਛੇ ਖਿੱਚ ਲਏ, ਕਹਿੰਦੇ ਕਿ ਅਸੀਂ ਨਹੀਂ ਗਰੰਟੀ ਦਿੰਦੇ। ਤਾਂ ਉਸ ਸਕੀਮ ਦੇ ਵਿੱਚ ਜਿਹੜੀ ਜ਼ਰੂਰੀ ਸ਼ਰਤ ਸੀਗੀ ਕੇਂਦਰ ਸਰਕਾਰ ਦੀ ਗਰੰਟੀ, ਇਹਨਾਂ ਨੇ ਗਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਉਹਦਾ ਨੁਕਸਾਨ ਹੈ ਜਿਹੜਾ ਭੰਡਾਰਨ ਦਾ ਨੁਕਸਾਨ ਹੋਏਗਾ, ਉਹ ਪੰਜਾਬ ਦੇ ਪੇਟੇ ਪਊਗਾ। ਔਰ ਪੰਜਾਬ ਅੱਗੇ ਹੀ 31,000 ਕਰੋੜ ਰੁਪਈਆ ਉਹ ਇਹਨਾਂ ਕਾਟੇ ਬਾਟਿਆਂ 'ਚ ਭੁਗਤਦਾ ਪਿਆ। ਤੋ ਇਹ ਦੇਖ ਲਓ ਹੁਣ ਤੁਸੀਂ ਕਿ ਜਿਹੜਾ ਪੰਜਾਬ ਪੂਰੇ ਦੇਸ਼ ਦਾ ਪੇਟ ਪਾਲਦਾ, ਪੂਰੇ ਦੇਸ਼ ਦਾ ਪੇਟ ਭਰਦਾ, ਉਹਨਾਂ ਦੇ ਅਨਾਜ ਭੰਡਾਰਨ ਵਾਸਤੇ ਜਿਹੜੀ ਸਕੀਮ ਦਿੱਤੀ ਸੀ, ਉਹਦੇ 'ਚ ਨੁਕਸ ਕੀ ਕੱਢਿਆ ਕਿ ਜੀ ਇਹਨਾਂ ਨੇ ਸੜਕਾਂ ਦੇ ਨੇੜੇ ਸਾਈਲੋਜ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਸੋ ਇਹ ਇੱਕ ਵਿਤਕਰਾ ਕਰਦੀ ਪਈ ਹੈ ਸਾਡੇ ਨਾਲ ਦਿੱਲੀ ਸਰਕਾਰ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਵੈਸੇ ਗੱਲ ਬੈਠਾ ਸੀ, ਮਾਫੀ। ਨਹੀਂ, ਕੋਈ ਗੱਲ ਨਹੀਂ, ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।